ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ 2 ਮਈ ਦਿਨ ਮੰਗਲਵਾਰ ਤੇ ਸਾਡੇ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਅਤੇ ਲਾਲੀ ਸਿੱਧੂ ਜੀ ਬੇਕਰਜ਼ ਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਜੀ ਆਮੋ ਸਾਹਮਣੇ ਹੋਏ ਭਾਰਤ ਤੇ ਪਾਕਿਸਤਾਨ, ਪੰਜਾਬ ਦੇ ਜਵਾਨ ਜਿਹੜਾ ਪਰਮਜੀਤ ਸਿੰਘ ਦਾ ਸੰਸਕਾਰ ਕੀਤਾ ਗਿਆ। ਦੇਖੋ, ਕਿਸੇ ਪਰਿਵਾਰ ਲਈ ਇਹ ਅਸਹਿ ਤੇ ਕਹਿ ਦੁੱਖ ਹੈ ਕਿ ਪਰਿਵਾਰ ਦਾ ਪਿਆਰਾ ਅੰਤਲੇ ਸਫ਼ਰ ਨੂੰ ਚੱਲਿਆ ਹੋਵੇ ਤੇ ਉਹਦਾ ਕੋਈ ਮੁੱਖ ਵੀ ਨਾ ਵੇਖ ਸਕੇ। ਇਸ ਕਿਸੇ ਜਵਾਨ ਦੀ ਲਾਸ਼ ਖਰਾਬ ਕਰ ਦਿੱਤੀ ਜਾਂਦੀ, ਖਾਸ ਤੌਰ ਤੇ ਸਿਰ ਕਲਮ ਕਰ ਲਿਆ ਜਾਂਦਾ, ਉਹਨੂੰ ਫਿਰ ਅੰਤਲੇ ਦੀਦਾਰ ਨਹੀਂ ਨਸੀਬ ਹੁੰਦੇ। ਜਾਂਦੀ ਵਾਰ ਉਹਦੀ ਸ਼ਕਲ ਸੂਰਤ ਨਹੀਂ ਵਿਖਾਈ ਜਾਂਦੀ, ਉਹ ਇਸ ਕਰਕੇ ਕਿ ਮਨ ਵਿਚਲਿਤ ਨਾ ਹੋਵੇ, ਕਿਸੇ ਦਾ ਕੋਈ ਮਨ ਖਰਾਬ ਨਾ ਹੋਵੇ, ਅਦਬ ਦੇ ਵਿੱਚ ਵੀ ਕੋਈ ਵਿਘਨ ਨਾ ਪਵੇ। ਸੋ ਇਸ ਕਰਕੇ ਪਰਮਜੀਤ ਸਿੰਘ ਦਾ ਜਿਹੜਾ ਅੰਤਮ ਸੰਸਕਾਰ ਹੈ, ਉਹਦੇ ਪਰਿਵਾਰ ਵਾਲਿਆਂ ਨੇ, ਉਹਦੇ ਆਪਣੇ ਪਿਆਰਿਆਂ ਨੇ ਸੀਨੇ ਤੇ ਪੱਥਰ ਧਰ ਕੇ, ਅੱਖਾਂ 'ਚ ਨੀਰ ਭਰ ਕੇ ਕਰ ਦਿੱਤਾ। ਅੱਜ ਉਂਝ ਸਾਰਾ ਦਿਨ ਇਸ ਮਾਮਲੇ ਦੇ ਵਿੱਚ ਉਠਕ ਬੈਠਕ ਹੁੰਦੀ ਰਹੀ। ਜਿਹੜਾ ਸਾਡਾ ਇੱਥੋਂ ਭਾਰਤੀ ਫੌਜ ਦਾ DGMO ਹੈ, ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ, ਉਹਨੇ ਉਧਰ ਦੇ DGMO ਨੂੰ ਫੋਨ ਕਰਕੇ ਹੌਟਲਾਈਨ ਤੇ ਬੜਾ ਕਰੜਾ ਇਤਰਾਜ਼ ਜਤਾਇਆ ਕਿ ਤੁਸੀਂ ਜੋ ਇਹ ਬੁਜ਼ਦਿਲਾਨਾ ਕਾਰਵਾਈ ਅੰਜਾਮ ਦਿੱਤੀ ਹੈ, ਇਹ ਬਹੁਤ ਗਲਤ ਹੈ, ਬਹੁਤ ਮਾੜਾ ਕੀਤਾ ਤੁਸੀਂ। ਪਰ ਉਹਨਾਂ ਨੇ ਜਵਾਬ ਦੇ ਵਿੱਚ ਆਖਿਆ ਕਿ ਪਾਕਿਸਤਾਨ ਅਜਿਹਾ ਕਰ ਹੀ ਨਹੀਂ ਸਕਦਾ, ਨਾ ਹੀ ਅਜਿਹਾ ਕੀਤਾ। ਉਹ ਕਹਿੰਦੇ ਚਾਹੇ ਸਾਹਮਣੇ ਹਿੰਦੁਸਤਾਨੀ ਫੌਜੀ ਵੀ ਹੋਵੇ, ਅਸੀਂ ਇਹੋ ਜਿਹੀ ਬੇਅਦਬੀ ਨਹੀਂ ਕਰਦੇ। ਉਹਨਾਂ ਦਾ ਜਵਾਬ ਆ ਗਿਆ। ਪਰ ਦੂਜੇ ਪਾਸੇ ਇੱਥੇ ਰਾਜਕਰਮਵੀਰ ਸਿੰਘ ਦੀ ਬਹੁਤ ਜ਼ਿਆਦਾ ਇਸ ਸਮੇਂ ਰਾਜਨੀਤੀ ਇਸ ਮੁੱਦੇ ਨੂੰ ਲੈ ਕੇ ਚੱਲਦੀ ਪਈ ਹੈ। ਸਾਬਕਾ ਜਿਹੜਾ ਸਾਡਾ ਰੱਖਿਆ ਮੰਤਰੀ ਹੈ ਐਂਟਨੀ, ਜਿਹੜਾ UPA ਦਾ ਰੱਖਿਆ ਮੰਤਰੀ ਹੁੰਦਾ ਸੀਗਾ, ਉਹਨੇ ਅੱਜ ਆંકੜੇ ਕੱਢ ਕੇ ਕਹਿਤਾ ਜੀ ਸਾਡੇ ਵੇਰੀ ਤੇ ਸਾਰੇ 8 ਸਾਲਾਂ 'ਚ ਇਸ ਤਰ੍ਹਾਂ ਦੇ ਬਰਬਰਤਾ ਦੇ 2 ਹੀ ਮਾਮਲੇ ਸਾਹਮਣੇ ਆਏ ਸੀ, ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਤੇ 2 ਸਾਲਾਂ 'ਚ ਇੰਨੇ ਆ ਗਏ ਆ। ਸੋ ਇਹ ਗਲਤ ਗੱਲਾਂ ਨੇ, ਇਹ ਵੇਲਾ ਨਹੀਂ ਇਹੋ ਜਿਹੀਆਂ ਗੱਲਾਂ ਉਧੇੜਨ ਦਾ। ਪਰ ਸਾਡੀ ਰਾਜਨੀਤੀ ਇਹੋ ਜਿਹੀ ਹੈ ਕਿ ਉਹ ਇਹੋ ਜਿਹੀਆਂ ਗੱਲਾਂ ਉਧੇੜ ਲੈਂਦੀ ਹੈ। ਕਪਿਲ ਸਿੱਬਲ ਨੇ ਵੀ ਆਤਾ, ਕਹਿੰਦਾ ਜੀ ਕਿ ਚੂੜੀਆਂ ਉਤਾਰੋ ਹੁਣ ਤੇ ਦਿਖਾਓ ਤੁਹਾਡੇ 'ਚ ਕਿੰਨਾ ਕੁ ਦਮ ਹੈ। ਗੱਲ ਇੱਥੋਂ ਤੱਕ ਚਲੇਗੀ। ਪਰ ਇਹ ਗੱਲਾਂ ਲਿਆ ਕੌਣ ਇੱਥੋਂ ਤੱਕ? ਇਹ ਰਾਜਨੀਤੀ ਦਾ ਪੱਧਰ ਇੱਥੋਂ ਤੱਕ ਲਿਜਾਣ ਵਾਲਾ ਕੌਣ ਸੀ? ਇਹ ਇਹੋ ਹੀ ਲੋਕ ਸਨ। ਉਦੋਂ ਇਹ ਦੂਜੇ ਪਾਸੇ ਬੈਠੇ ਸਨ। ਨਰਿੰਦਰ ਮੋਦੀ ਮੁੱਖ ਮੰਤਰੀ ਹੁੰਦਾ ਸੀਗਾ ਤੇ ਉਸ ਸਮੇਂ ਇਹਨੇ ਇੱਕ ਬੜੀ ਭਾਵਪੂਰਕ, ਬੜੀ ਜੋਸ਼ੀਲੀ ਤਕਰੀਰ ਕੀਤੀ ਸੀ ਤੇ ਆਖਿਆ ਸੀਗਾ ਕਿ ਪਾਕਿਸਤਾਨ ਨੂੰ ਉਹਦੀ ਭਾਸ਼ਾ 'ਚ ਕਰਾਰਾ ਜਵਾਬ ਦਿਓ, ਨਹੀਂ ਤਾਂ ਜਨਤਾ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗੀ। ਇਹ ਲਫ਼ਜ਼ ਮਨਮੋਹਨ ਸਿੰਘ ਨੂੰ ਆਖੇ ਸੀ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ। ਅੱਜ ਲੋਕ ਕਹਿੰਦੇ ਆ ਕਿ ਭਾਈ ਹੁਣ ਤੂੰ ਕਰਾਰਾ ਜਵਾਬ ਦੇ ਦੇ, ਤੂੰ ਲੂਣ ਮਿਰਚ ਪਾਲਾ ਜਿਹੜੀ ਪਾਉਣੀ ਆ, ਕਿਉਂਕਿ ਹੁਣ ਮਨਮੋਹਨ ਸਿੰਘ ਨਹੀਂ, ਮਨਮੋਹਨ ਸਿੰਘ ਦੀ ਥਾਂ ਤੇ ਤੂੰ ਆ। ਤੂੰ ਉਦੋਂ ਕਹਿੰਦਾ ਸੀ ਤੇ ਹੁਣ ਤੂੰ ਇਹ ਕੰਮ ਕਰ। ਉਧਰਲੇ ਪਾਸੇ ਜਿਹੜੀ ਬੀਬੀ ਸਿਮਰਤੀ ਇਰਾਨੀ ਕਦੇ ਇੱਥੋਂ ਤੱਕ ਪਹੁੰਚ ਗਈ ਸੀ ਤੇ ਕਹਿੰਦੀ ਸੀ ਕਿ ਮੈਨੂੰ ਲੱਗਦਾ ਜਿਹੜੀਆਂ ਮੈਂ ਚੂੜੀਆਂ ਪਾਈਆਂ ਤੇ ਸਜਾਵਟ ਲਈ ਆ, ਮੇਰਾ ਜੀਅ ਕਰਦਾ ਇਹ ਚੂੜੀਆਂ ਲਾ ਕੇ ਤੇ ਮੈਂ ਕਾਂਗਰਸ ਸਰਕਾਰ ਨੂੰ ਦੇ ਕੇ ਆਵਾਂ, ਤੁਸੀਂ ਆਹ ਪਾ ਲਓ। ਤੁਸੀਂ ਤੇ ਭੀਖ ਮੰਗਦੇ ਫਿਰਦੇ ਜੇ, ਤੁਸੀਂ ਤੇ ਇਨਸਾਫ ਮੰਗਦੇ ਫਿਰਦੇ ਜੇ ਅਮਰੀਕਾ ਦੇ ਕੋਲ ਜਾ ਕੇ। ਤੇ ਨਰਿੰਦਰ ਮੋਦੀ ਕੀ ਕਰਦਾ ਫਿਰਦਾ? ਹੁਣ ਉਹ ਜਿਹੜੀਆਂ ਚੂੜੀਆਂ ਸੀ ਉਹ ਮਜਬੂਰੀਆਂ ਬਣ ਗਈਆਂ, ਕਿਉਂਕਿ ਹੁਣ ਆਪਦੀ ਸਰਕਾਰ ਹੈ, ਸਾਹਮਣੇ ਆਪਦਾ ਪ੍ਰਧਾਨ ਮੰਤਰੀ ਆ। ਪਰ ਰਾਜਕਰਮਵੀਰ ਸਿੰਘ ਜੀ, ਇਹਨਾਂ ਦੀ ਜਾਨ ਇਸ ਤਰ੍ਹਾਂ ਨਹੀਂ ਛੁੱਟਣੀ। ਦੇਖੋ, ਇਸ ਸਮੇਂ ਇਹਨਾਂ ਤੇ ਬਹੁਤ ਭਾਰੀ ਦਬਾਅ ਪੈ ਰਿਹਾ, ਔਰ ਦਬਾਅ ਜਿਹੜਾ ਉਹ ਖਾਸ ਤੌਰ ਤੇ ਜਿਹੜਾ ਪਿਛਲੀ ਵਾਰੀ ਉੜੀ ਕੈਂਪ ਤੇ ਹਮਲਾ ਹੋਇਆ ਸੀ, ਉਹਦਾ ਜਿਹੜਾ ਰਿਐਕਸ਼ਨ ਕੀਤਾ ਸਰਜੀਕਲ ਆਪਰੇਸ਼ਨ,
ਸਰਜੀਕਲ ਆਪਰੇਸ਼ਨ ਕਰਕੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨੂੰ ਰੇਹੜੀ ਤੇ ਲੱਦ ਕੇ ਗਲੀ ਗਲੀ ਬਾਜ਼ਾਰ ਘੁਮਾ ਕੇ ਸਿਆਸਤ ਕੀਤੀ ਗਈ, ਉਹੀ ਹੁਣ ਦਾ ਇਹਨਾਂ ਨੂੰ ਪੁੱਠਾ ਪੈਂਦਾ ਪਿਆ। ਜਨਤਾ ਉਹਦੇ ਤੋਂ ਘੱਟ ਕੁਝ ਵੀ ਸਵੀਕਾਰ ਕਰਨ ਨੂੰ ਤਿਆਰ ਹੈ ਕਿ ਸਰਜੀਕਲ ਆਪਰੇਸ਼ਨ ਪਿਛਲੀ ਵਾਰੀ ਹੋਇਆ ਸੀ, ਦਮ ਹੈ ਤੇ ਹੁਣ ਕਰਕੇ ਵਿਖਾਓ। ਇਸ ਕਰਕੇ ਇਸ ਸਮੇਂ NDA ਸਰਕਾਰ ਬਹੁਤ ਭਾਰੀ ਦਬਾਅ ਦੇ ਵਿੱਚ ਆ। ਵੈਸੇ ਕੂਟਨੀਤਿਕ ਜਿਹੜੀ ਲੜਾਈ ਹੁੰਦੀ ਹੈ ਉਹ ਤੇ ਲੜੀ ਜਾ ਰਹੀ ਹੈ, ਪਰ ਇੱਕ ਦਬਾਅ ਇਹ ਹੈ ਕਿ ਉਸੇ ਤਰਜ਼ ਦਾ ਤੁਸੀਂ ਕਾਰਨਾਮਾ ਦੁਬਾਰਾ ਕਰਕੇ ਦਿਖਾਓ। ਨਰਿੰਦਰ ਮੋਦੀ ਦੀ ਸਰਕਾਰ ਬਹੁਤ ਭਾਰੀ ਦਬਾਅ ਹੇਠ ਹੈ। ਜੀ 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 ਅਗਲੇ ਆਪਾਂ ਗੱਲ ਦੇ ਵੱਲ ਮਿੰਟੂ ਜੀ ਵੱਧਦੇ ਹਾਂ। ਆਪ ਦਾ ਕਹਿੰਦੇ ਅੰਦਰੂਨੀ ਕਲੇਸ਼ ਹੁਣ ਤਮਾਸ਼ਾ ਬਣ ਗਿਆ। ਕੁਮਾਰ ਵਿਸ਼ਵਾਸ ਕਹਿੰਦਾ ਵੀ ਅੱਜ ਰਾਤ ਲਵਾਂਗਾ ਫੈਸਲਾ। कोई बेसबब, कोई बेताब, कोई चुप, कोई हैरान, तेरी महफिल के तमाशे खत्म नहीं होते। इस महफिल के तमाशे खत्म नहीं होते। कोई बेसबब है, कोई बेताब है बोलने ली, कोई चुप है ते कोई हैरान है। अज वारी सी कुमार विश्वास की। कुमार विश्वास आया क्योंकि अमानत उल्ला चला गया। कल इन्हां दी PAC दी मीटिंग सीगी जी, जिहड़ी वो मीटिंग सीगी उहदे विच कल कुमार विश्वास क्या नहीं ते ऐन मौके ते फिर वो जिहड़ी मीटिंग सी वो इन्हां नूं रद्द करनी पई। शामी 7 बजे रखी सी क्योंकि कुमार विश्वास ने ये शर्त रखी सी। उन्हें आख्या कि मैं भी राजनीतिक मामलों की कमेटी का मैंबर है, अमानत उल्ला भी राजनीतिक मामलों की कमेटी का मैंबर है, पर मैं उदों तक नहीं आना जदों तक वो बंदा इस कमेटी का मैंबर है जी। फिर पता नहीं वो इनू क्या गया अमानत उल्ला खान नूं कि तू अस्तीफा दे दे ਜਾਂ ਉਹਦੀ ਜ਼ਮੀਰ ਜਾਗੀ। ਉਹਨੇ ਅਸਤੀਫਾ ਦੇ ਕੇ ਉਹਨੇ ਆਖਿਆ ਕਿ ਆ ਚੱਕੋ ਤੁਹਾਡੀ ਕਮੇਟੀ, ਮੈਂ ਚੱਲਿਆ। ਸੋ ਕਮੇਟੀ ਤੋਂ ਬਾਹਰ ਹੋ ਗਿਆ। ਅੱਜ ਫਿਰ ਵਾਰੀ ਆਈ ਕੁਮਾਰ ਵਿਸ਼ਵਾਸ ਦੀ। ਕੁਮਾਰ ਵਿਸ਼ਵਾਸ ਉਹਨਾਂ ਤੇ ਵਿਸ਼ਵਾਸ ਰੱਖ ਕੇ ਉੱਥੇ ਨਹੀਂ ਗਿਆ, ਬਲਕਿ ਉਹਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ। ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹਨੇ ਦਿਲ ਦਾ ਦੁਖੜਾ ਰੋਇਆ, ਉਹ ਇੱਕ ਤਰ੍ਹਾਂ ਤੇ ਇਸ ਤਰ੍ਹਾਂ ਲੱਗਦਾ ਸੀਗਾ ਕਿ ਕੁਮਾਰ ਵਿਸ਼ਵਾਸ ਹੁਣ ਵੀ ਰੋ ਪਿਆ। ਅੱਖਾਂ 'ਚ ਉਹਦੇ ਗਲੇਡੂ ਉਤਰਾ ਆ ਗਏ ਜਦੋਂ ਉਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਾ ਪਿਆ ਸੀ। ਉਹ ਤੇ ਵੈਸੇ ਚਲੋ ਕਵੀ ਆਦਮੀ ਆ, ਕਵੀਆਂ ਦੇ ਦਿਲ ਹੈ ਜਿਹੜੇ, ਹਿਰਦੇ ਆ ਜਿਹੜੇ, ਉਹ ਬੜੇ ਕੋਮਲ ਹੁੰਦੇ ਆ। ਸੋ ਕਈ ਵਾਰੀ ਉਹ ਭਾਵਨਾਵਾਂ ਦੇ ਬਹਿਣ 'ਚ ਬਹਿ ਜਾਂਦੇ ਆ। ਪਰ ਕੁਮਾਰ ਵਿਸ਼ਵਾਸ ਨੇ ਅੱਜ ਅਮਾਨਤ ਉल्ला ਖਾਨ ਤੇ ਬਹੁਤ ਤਿੱਖੇ ਹਮਲੇ ਕੀਤੇ। ਉਹਨੇ ਆਖਿਆ ਕਿ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਆਏ ਲੋਕ ਆ ਉਹ ਇਲਜ਼ਾਮ ਲਾ ਰਹੇ ਆ ਸਾਡੇ ਤੇ। ਇਹ ਜਿਹੜਾ ਅਮਾਨਤ ਉल्ला ਖਾਨ ਹੈ ਕਦੇ ਲੋਕ ਜਨਸ਼ਕਤੀ ਪਾਰਟੀ 'ਚ ਹੁੰਦਾ ਸੀ, ਜਿਹੜਾ ਰਾਮ ਵਿਲਾਸ ਪਾਸਵਾਨ ਹੈ ਨਾ, ਜਿਹਦੇ ਬਾਰੇ ਇੱਕ ਵਾਰੀ ਲਾਲੂ ਪ੍ਰਸਾਦ ਯਾਦਵ ਨੇ ਆਖਿਆ ਸੀ ਕਿ ਭਾਰਤ ਦੇ ਵਿੱਚ ਸਭ ਤੋਂ ਵੱਡਾ ਮੌਸਮ ਵਿਗਿਆਨੀ ਹੈ ਇਹ ਜਿਹੜਾ ਰਾਮ ਵਿਲਾਸ ਪਾਸਵਾਨ। ਕਿਉਂਕਿ ਇਹਨੂੰ ਪਹਿਲੇ ਪਤਾ ਲੱਗ ਜਾਂਦਾ ਕਿ ਐਤਕੀ ਕਿਹਦੇ ਰੁੱਖ 'ਚ ਹਵਾ ਚੱਲਣੀ ਹੈ, ਇਹ ਉਹਦੇ ਨਾਲ ਹੀ ਹੋ ਤੁਰਦਾ। ਸੋ ਇਹ ਰਾਮ ਵਿਲਾਸ ਪਾਸਵਾਨ ਦੀ ਸੀਗਾ ਟੀਮ ਦਾ ਮੈਂਬਰ। ਉਧਰੋਂ ਪਤਾ ਕਟਾ ਕੇ ਇੱਧਰ ਆ ਗਿਆ। ਕੁਮਾਰ ਵਿਸ਼ਵਾਸ ਨੇ ਇਸੇ ਚੀਜ਼ ਨੂੰ ਆਧਾਰ ਬਣਾ ਕੇ ਇਹਦੇ ਤੇ ਹਮਲਾ ਕੀਤਾ। ਉਹ ਕਹਿੰਦਾ ਕਿ ਜਿਹੜੇ ਲੋਕ ਦੂਜੀਆਂ ਪਾਰਟੀਆਂ 'ਚੋਂ ਆਏ ਸਾਨੂੰ ਕੀ ਅਕਲਾਂ ਦੇਣਗੇ। ਫਿਰ ਉਹਨੇ ਇੱਕ ਇਹਦੋਂ ਗਾਂਹ ਜਾ ਕੇ ਗੱਲ ਕਹੀ। ਉਹਨੇ ਆਖਿਆ ਕਿ ਅਮਾਨਤ ਉल्ला ਖਾਨ ਤੇ ਇੱਕ ਮਖੌਟਾ ਹੈ, ਇੱਕ ਨਕਾਬ ਆ, ਇਹਦੇ ਪਿੱਛੇ ਹੋ ਰਿਹਾ ਕੋਈ। ਸਾਰਿਆਂ ਨੂੰ ਉਦੋਂ ਸਮਝ ਨਹੀਂ ਪਈ ਕਿ ਕੀ ਗੱਲਬਾਤ ਕਹਿੰਦਾ ਪਿਆ। ਫਿਰ ਕੁਮਾਰ ਵਿਸ਼ਵਾਸ ਨੇ ਕਿਹਾ, ਉਹਨੇ ਆਖਿਆ ਜਿੱਥੇ ਗੱਲ ਕਸ਼ਮੀਰ ਦੀ ਆਊ, ਜਿੱਥੇ ਗੱਲ ਫੌਜ ਦੀ ਆਊ, ਮੈਂ ਬੋਲਾਂਗਾ, ਮੈਂ ਚੁੱਪ ਨਹੀਂ ਰਹਿਣਾ। ਹੁਣ ਜਦੋਂ ਇਹ ਮਸਲਾ ਆਉਂਦਾ ਤੇ ਨਾਲ ਹੀ ਜੁੜ ਜਾਂਦਾ ਸਰਜੀਕਲ ਆਪਰੇਸ਼ਨ ਦਾ ਮੁੱਦਾ, ਕਿਉਂਕਿ ਸਰਜੀਕਲ ਆਪਰੇਸ਼ਨ ਦੇ ਮੁੱਦੇ ਤੇ ਇਹਨਾਂ ਦੇ ਜਿਹੜੇ ਕਮਾਂਡਰ ਅਰਵਿੰਦ ਕੇਜਰੀਵਾਲ ਸਾਹਿਬ ਹੈ ਉਹਨਾਂ ਨੇ ਕਿੰਤੂ ਪਰੰਤੂ ਕੀਤੇ ਸੀ। ਉਹਨੇ ਅੱਜ ਸਰਜੀਕਲ ਸਟ੍ਰਾਈਕ ਦੀ ਵੀ ਗੱਲ ਕਹਿਤੀ। ਉਹਨੇ ਆਖਿਆ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਿਹੜੇ ਸਬੂਤ ਮੰਗੇ ਸੀਗੇ, ਉਹਨੇ ਆਖਿਆ ਕਿ ਮੈਂ ਸਰਜੀਕਲ ਸਟ੍ਰਾਈਕ ਦੇ ਮਾਮਲੇ ਤੇ ਆਪਦਾ ਸਟੈਂਡ ਉਹੀ ਰੱਖਾਂਗਾ। ਫੌਜ ਦੀ ਗੱਲ ਆਏਗੀ, ਕਸ਼ਮੀਰ ਦੀ ਗੱਲ ਆਏਗੀ, ਮੇਰਾ ਸਟੈਂਡ ਉਹੀ ਰਹੇਗਾ। ਫਿਰ ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਬਿਆਨ ਆਇਆ, ਕਿਉਂਕਿ ਪ੍ਰੈਸ ਕਾਨਫਰੰਸ ਉਹਨੇ ਕਰ ਦਿੱਤੀ, ਸਾਰਾ ਕੁਛ ਉਹਨੇ ਗੁੱਬ ਗੁਬਾਰ ਕੱਢ ਲਿਆ, ਨਾਲੇ ਪਾਰਟੀ ਦਾ ਜਲੂਸ ਕੱਢਤਾ। ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਬਿਆਨ ਆ ਗਿਆ। ਮਨੀਸ਼ ਸਿਸੋਦੀਆ ਨੇ ਆਖਿਆ ਕਿ ਕੁਮਾਰ ਵਿਸ਼ਵਾਸ ਨੂੰ ਚਾਹੀਦਾ ਕਿ ਉਹ ਨਿੱਜੀ ਲੜਾਈ ਨਾ ਬਣਾਵੇ ਨੂੰ, ਕਿਉਂਕਿ ਪਾਰਟੀ ਨਾ ਅਰਵਿੰਦ ਕੇਜਰੀਵਾਲ ਦੀ ਹੈ ਨਾ ਮੇਰੀ ਹੈ, ਇਹ ਲੱਖਾਂ ਲੋਕਾਂ ਦੀ ਹੈ, ਇਹ ਬਾਹਰ ਬੈਠੇ ਲੋਕਾਂ ਦੀ ਵੀ ਹੈ, ਇਹ ਇੱਥੇ ਬੈਠੇ ਲੋਕਾਂ ਦੀ ਵੀ ਹੈ, ਇਹ ਗਰੀਬ ਦੀ ਵੀ ਹੈ, ਅਮੀਰ ਦੀ ਵੀ ਹੈ। ਕੁਮਾਰ ਵਿਸ਼ਵਾਸ ਇਹਨੂੰ ਪਰਸਨਲ ਨਾ ਲਵੇ ਜੀ। ਇਹ ਵੀ ਇੱਕ ਬੜਾ ਬਿਆਨ ਸੀ, ਵੱਡਾ ਸੀ। ਉਂਝ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਜਿਹੜਾ ਕੁਮਾਰ ਵਿਸ਼ਵਾਸ ਹੈ ਤੇ ਮਨੀਸ਼ ਸਿਸੋਦੀਆ ਇਹ ਬਚਪਨ ਦੇ ਦੋਸਤ ਆ। ਪਰ ਦੋਸਤੀ ਹੈ ਜਿਹੜੀ ਉਹ ਅਲੱਗ ਜਗ੍ਹਾ ਤੇ ਆ, ਸਿਆਸਤ ਅਲੱਗ ਜਗ੍ਹਾ ਤੇ ਆ। ਕੁਮਾਰ ਵਿਸ਼ਵਾਸ ਟਲਿਆ ਹੁਣ ਟਲਦਾ ਨਹੀਂ, ਕਿਉਂਕਿ ਜਦੋਂ ਮਨੀਸ਼ ਸਿਸੋਦੀਆ ਦਾ ਬਿਆਨ ਆਇਆ ਉਹਨੇ ਨਾਲ ਦੀ ਨਾਲ ਇੱਕ ਟਵੀਟ ਕਰ ਦਿੱਤਾ
ਪਰ ਟਵੀਟ ਕੀ ਸੀਗਾ, ਟਵੀਟ ਦੀ ਜਿਹੜੀ ਵਰਡਿੰਗ ਸੀ ਉਹ ਤੁਹਾਨੂੰ ਸਾਰੀ ਕਹਾਣੀ ਦੱਸ ਜੂਗੀ। ਟਵੀਟ ਦੀ ਵਰਡਿੰਗ ਇਹ ਸੀਗੀ ਕਿ ਸਰ ਹੁਣ ਪੁਰਾਣੇ ਪੈਂਤੜੇ ਨਹੀਂ ਚੱਲਣਗੇ, ਸਤਿਆਮੈਵ ਜਯਤੇ। ਹੁਣ ਇਹ ਕਹਿਣ ਦਾ ਮਤਲਬ ਕੀ ਸੀ? ਸਰ ਕਿਹਨੂੰ ਕਹਿ ਰਿਹਾ ਔਰ ਪੁਰਾਣੇ ਪੈਂਤੜੇ ਕੀ ਸੀ? ਸਰ ਉਹ ਅਰਵਿੰਦ ਕੇਜਰੀਵਾਲ ਨੂੰ ਕਹਿ ਰਿਹਾ ਸੀ ਸਰ ਹੁਣ ਪੁਰਾਣੇ ਪੈਂਤੜੇ ਨਹੀਂ ਚੱਲਣਗੇ, ਸਤਿਆਮੈਵ ਜਯਤੇ, ਸੱਚ ਦੀ ਜਿੱਤ ਹੋਏਗੀ। ਸੋ ਇੱਥੋਂ ਇਸ ਟਵੀਟ ਤੋਂ ਅੰਦਾਜ਼ਾ ਇਸ ਗੱਲ ਦਾ ਲੱਗਦਾ ਹੈ ਕਿ ਜਿਹੜਾ ਉਹ ਅਮਾਨਤ ਉੱਲਾ ਖਾਨ ਨੂੰ ਮਖੌਟਾ ਕਹਿੰਦਾ, ਨਕਾਬ ਕਹਿੰਦਾ, ਤੇ ਉਹ ਫਿਰ ਸਿੱਧੇ ਤੌਰ ਤੇ ਕਿਸੇ ਦਾ ਨਾਂ ਨਹੀਂ ਲੈਂਦਾ ਕਿ ਕੌਣ ਆ ਪਿੱਛੇ, ਤੇ ਫਿਰ ਇੱਕ ਟਵੀਟ ਕਰਕੇ ਉਹ ਥੋੜਾ ਜਿਹਾ ਇਸ਼ਾਰਾ ਕਰਦਾ। ਇਹਦਾ ਮਤਲਬ ਆ ਕਿ ਉਹ ਗੁਣਾ ਸਿੱਧਾ ਜਾ ਕੇ ਅਰਵਿੰਦ ਕੇਜਰੀਵਾਲ ਤੇ ਸੁੱਟਦਾ ਹੈ ਕਿ ਇਹਦੇ ਮਗਰ ਅਰਵਿੰਦ ਕੇਜਰੀਵਾਲ ਬੋਲਦਾ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ਚ ਸੁੱਚਾ ਸਿਉ ਬੋਲਦਾ। ਸੋ ਉਹ ਜਿਹੜੇ ਟਵੀਟ ਨੇ ਅੱਜ ਬਹੁਤ ਸਾਰੇ ਇਹਨਾਂ ਦੇ ਜਿਹੜੇ ਅੰਦਰੂਨੀ ਅੰਦਰ ਚੱਲਦੇ ਝਗੜੇ ਜਿਹੜੇ ਸੀ ਉਹ ਬਾਹਰ ਲੈ ਆਂਦੇ, ਕਿਉਂਕਿ ਅੱਗੇ ਵੀ ਅਸੀਂ ਵੇਖਿਆ ਰਾਜਕਰਮਵੀਰ ਸਿੰਘ ਜੀ, ਖਾਸ ਤੌਰ ਤੇ ਪੰਜਾਬ 'ਚ ਸੁੱਚਾ ਸਿੰਘ ਛੋਟੇਪੁਰ ਦੇ ਮਾਮਲੇ 'ਚ, ਕਿਉਂਕਿ ਹੋਰ ਵੀ ਮਾਮਲੇ ਇਸ ਤਰ੍ਹਾਂ ਦੇ ਆ ਕਿ ਜਦੋਂ ਬੰਦੇ ਨੂੰ ਖੜਕਾਉਣਾ ਹੋਵੇ ਕਿਸੇ ਨੂੰ, ਉਦੋਂ ਪਾਰਟੀ ਦੇ ਵਿੱਚ ਬੰਦੇ ਖੜੇ ਕਰ ਦਿੱਤੇ ਜਾਂਦੇ, ਖੜੇ ਕਰਕੇ ਖੜਕਾ ਦਿੱਤੇ ਜਾਂਦੇ ਸੀ। ਸੋ ਉਹਨੇ ਪੁਰਾਣੇ ਪੈਂਤੜੇ ਦਾ ਨਾਮ ਦਿੱਤਾ ਔਰ ਇਸ ਤਰ੍ਹਾਂ ਉਹਨੇ ਟਵੀਟ ਦੇ ਜ਼ਰੀਏ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਕਰ ਦਿੱਤਾ। ਸਮਝਣ ਵਾਲੇ ਸਮਝ ਗਏ, ਨਾ ਸਮਝੇ ਤਾਂ ਕੁਛ ਵੀ ਨਹੀਂ, ਸਮਝਣ ਵਾਲੇ ਨੂੰ ਤਾਂ ਇਸ਼ਾਰਾ ਹੀ ਬਹੁਤ ਆ। ਹੁਣ ਇਹ ਅੱਗੇ ਜਾ ਕੇ ਇਹ ਕਹਾਣੀ ਕਿਸ ਮੋੜ ਤੇ ਜਾ ਕੇ ਮੁੜਦੀ ਆ ਉਹ ਤੇ ਸਮਾਂ ਦੱਸੂਗਾ, ਪਰ ਅਰਵਿੰਦ ਕੇਜਰੀਵਾਲ ਦੀ ਸਥਿਤੀ ਜਿਹੜੀ ਆ ਉਹ ਬਹੁਤ ਹੀ ਗੁੰਝਲਦਾਰ ਹੁੰਦੀ ਪਈ ਆ। ਜੇ ਇਸ ਮੂਵਮੈਂਟ ਦਾ ਕੋਈ ਨੁਕਸਾਨ ਹੁੰਦਾ ਖੁਦਾ ਨਾ ਖਾਸਤਾ, ਤੇ ਇਕੱਲਾ ਇਸ ਮੂਵਮੈਂਟ ਦਾ ਹੀ ਨਹੀਂ, ਰਾਜਕਰਮਵੀਰ ਸਿੰਘ ਜੀ, ਆਉਣ ਵਾਲੀਆਂ ਮੂਵਮੈਂਟਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਰੱਖਦੀਆਂ ਉਹਨਾਂ ਦਾ ਵੀ ਨੁਕਸਾਨ ਹੋ ਜਾਏਗਾ। ਜਦੋਂ ਇਸ ਤਰ੍ਹਾਂ ਦੀ ਕੋਈ ਰਾਜਨੀਤਿਕ ਮੂਵਮੈਂਟ ਖਤਮ ਹੁੰਦੀ ਹੈ, ਚੜ ਕੇ ਖਤਮ ਹੁੰਦੀ ਹੈ, ਤੇ ਫਿਰ ਆਉਣ ਵਾਲੇ ਸਮੇਂ 'ਚ ਛੇਤੀ ਦੂਜੀਆਂ ਮੂਵਮੈਂਟਾਂ ਨੂੰ ਲੋਕੀ ਸਪੇਸ ਨਹੀਂ ਦਿੰਦੇ। ਆ ਪੰਜਾਬ 'ਚ ਵੀ ਇਹੋ ਕੁਛ ਹੁੰਦਾ ਰਿਹਾ, ਚਾਹੇ ਸ਼੍ਰੋਮਣੀ ਅਕਾਲੀ ਦਲ ਅਮਰ ਸੀ, ਕਮਿਊਨਿਸਟ ਸੀਗੇ ਜਾਂ PPP ਸੀ, ਇੱਕ ਵਾਰੀ ਡੁੱਬੀਆਂ, ਮੁੜ ਕੇ ਦੂਜੀਆਂ ਜਿਹੜੀਆਂ ਆਈਆਂ ਤਨਜ਼ੀਮਾਂ ਉਹਨਾਂ ਨੂੰ ਸਪੇਸ ਮਿਲਦਿਆਂ ਸਾਲਾਂ ਲੱਗ ਗਏ। ਸੋ ਇਸ ਕਰਕੇ ਇਸ ਤਨਜ਼ੀਮ ਨੂੰ ਹੁਣ ਸੋਚਣਾ ਪਏਗਾ, ਵਿਚਾਰਨਾ ਪਏਗਾ, ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ। ਉਹ ਜਿਵੇਂ ਕਿਸੇ ਨੇ ਕਿਹਾ ਸੀ ਨਾ, ਪਗੜੀ ਆਪਣੀ ਸੰਭਾਲੀਏਗਾ ਮੀਰ ਔਰ ਇਹ ਬਸਤੀ ਨਹੀਂ ਦਿੱਲੀ ਹੈ। ਉਹਨੂੰ ਸਮਝਣਾ ਚਾਹੀਦਾ ਦਿੱਲੀ ਹੈ, ਬਹੁਤ ਚਾਲਬਾਜ਼ੀ ਹੈ। ਕੱਲਾ ਖੁਦ ਨੂੰ ਤੁਸੀਂ ਇੰਟੈਲੀਜੈਂਟ ਨਾ ਸਮਝੋ, ਦੂਜਿਆਂ ਨੂੰ ਵੀ ਸਮਝੋ, ਦੂਜਿਆਂ ਦੀਆਂ ਭਾਵਨਾਵਾਂ ਵੀ ਸਮਝੋ, ਰਲ ਮਿਲ ਕੇ ਇਸ ਚੀਜ਼ ਦਾ ਮਸਲਾ ਹੱਲ ਕਰੋ ਜੀ, ਤੇ ਫਿਰ ਤੁਹਾਡੀ ਦਾਸਤਾਨ ਵੀ ਨਾ ਹੋਗੀ ਦਾਸਤਾਨੋਂ ਮੈਂ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਮਣੀਪੁਰ ਵਿੱਚ ਜਿਹੜੇ ਝੂਠੇ ਮੁਕਾਬਲਿਆਂ ਦੀ ਜਾਂਚ ਸੰਬੰਧੀ ਸਰਕਾਰ ਦੀ ਨਜ਼ਰਸਾਨੀ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਰੱਦ ਕੀਤੀ ਗਈ ਹੈ। ਰਾਜਕਰਮਵੀਰ ਸਿੰਘ ਜੀ, ਮਣੀਪੁਰ ਦੇ ਵਿੱਚ ਜਿਹੜੀ ਸਟੇਟ ਵਿਰੁੱਧ ਹਥਿਆਰਬੰਦ ਲੜਾਈ ਚੱਲਦੀ ਪਈ ਹੈ, 6 ਦਹਾਕੇ ਪੁਰਾਣੀ ਆ ਜੀ, 6 ਦਹਾਕੇ ਪੁਰਾਣੀ ਇਹ ਲੜਾਈ ਤੁਰੀ ਆਉਂਦੀ ਆ। ਇਹਦੇ ਵਿੱਚ ਬਹੁਤ ਸਾਰੇ ਫੇਕ ਐਨਕਾਊਂਟਰ ਹੋਇਆ। ਜਿਸ ਤਰ੍ਹਾਂ ਪੰਜਾਬ ਦੇ ਵਿੱਚ 15 ਕੁ ਸਾਲ ਹਥਿਆਰਬੰਦ ਸੰਘਰਸ਼ ਚੱਲਿਆ, ਓਵਰਆਲ ਲਾ ਲਈਏ, ਤੇ 15 ਸਾਲਾਂ ਦੇ ਵਿੱਚ ਅਸੀਂ ਕਹਿੰਦੇ ਕਿ ਇੱਥੇ ਜੀ ਜਵਾਨੀ ਦਾ ਨਾਸ਼ ਕਰ ਦਿੱਤਾ ਗਿਆ, ਘਾਣ ਕਰ ਦਿੱਤਾ ਗਿਆ, ਪਰ ਉੱਥੇ 6 ਦਹਾਕੇ ਹੋ ਗਏ। ਤੁਸੀਂ ਆਪ ਅੰਦਾਜ਼ਾ ਲਾ ਲਓ, ਉੱਥੇ ਅਫਸਪਾ ਲੱਗਾ ਹੋਇਆ, ਯਾਨੀ ਜਿਹੜਾ ਫੌਜ ਨੂੰ ਹੋਰ ਵਧੇਰੇ ਸ਼ਕਤੀਆਂ ਦਿੰਦਾ ਉਹ ਕਾਨੂੰਨ, ਜਿਹਦੇ ਵਿਰੋਧ ਦੇ ਵਿੱਚ ਅਰੋਮ ਸ਼ਰਮੀਲਾ ਨੇ ਕਈ ਸਾਲ ਤੱਕ ਭੁੱਖ ਹੜਤਾਲ ਰੱਖੀ। ਉਹ ਸਾਰੀ ਕਹਾਣੀ ਦਾ ਆਪਾਂ ਨੂੰ ਪਤਾ। ਸੋ ਉੱਥੋਂ ਦੀ ਸਰਕਾਰ ਜਿਹੜੀ ਉਹ ਇਸ ਮੁੱਦੇ ਤੇ ਉਦਾਸੀਨ ਰਵੱਈਆ ਰੱਖਦੀ ਹੈ। ਫਰਜ਼ੀ ਇਨਕਾਊਂਟਰ ਤੁਹਾਨੂੰ ਪਤਾ ਜਿਹੜੀਆਂ ਰਾਜ ਸਰਕਾਰਾਂ ਹੁੰਦੀਆਂ ਉਹ ਨਹੀਂ ਗੌਲਦੀਆਂ। ਸੋ ਇਹ ਮੁੱਦਾ ਪਹੁੰਚਿਆ ਸੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਫਿਰ ਇੱਕ ਹੇਗੜੇ ਕਮਿਸ਼ਨ ਦਾ ਗਠਨ ਕੀਤਾ ਸੀ। ਹੇਗੜੇ ਕਮਿਸ਼ਨ ਨੇ ਜਦੋਂ ਫਰਜ਼ੀ ਇਨਕਾਊਂਟਰਾਂ ਤੇ ਪੜਤਾਲ ਕੀਤੀ, ਪੜਤਾਲ 'ਚ ਇਹ ਪਾਇਆ ਕਿ ਕੁੱਲ ਹੁਣ ਤੱਕ 1979 ਤੋਂ ਲੈ ਕੇ ਹੁਣ ਤੱਕ 1528 ਫਰਜ਼ੀ ਇਨਕਾਊਂਟਰ ਹੋਇਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, 1528 ਇਨਕਾਊਂਟਰ ਹੋਇਆ ਫਰਜ਼ੀ, ਉਹਦੇ 'ਚ ਜਾਨਾਂ ਕਿੰਨੀਆਂ ਗਈਆਂ ਹੋਣਗੀਆਂ। ਫਿਰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜੇ ਲੋਕ ਇਸ ਫਰਜ਼ੀ ਇਨਕਾਊਂਟਰ ਨੂੰ, ਇਹਨਾਂ ਫਰਜ਼ੀ ਇਨਕਾਊਂਟਰਾਂ ਨੂੰ ਅੰਜਾਮ ਦਿੰਦੇ ਰਹੇ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ। ਪਰ ਕਮਾਲ ਦੀ ਗੱਲ ਇਹ ਸੀ ਕਿ ਉਸੇ ਹੀ ਹੁਕਮ ਦੇ ਖਿਲਾਫ ਉੱਥੋਂ ਦੀ ਸਰਕਾਰ ਪਟੀਸ਼ਨ ਪਾ ਕੇ ਬਹਿ ਗਈ। ਕਮਾਲ ਦੀ ਗੱਲ ਤੇ ਇੱਕ ਹੋਰ ਸੀ ਕਿ ਉਸ ਸਮੇਂ ਕਾਂਗਰਸ ਸਰਕਾਰ ਸੀ, ਕਿਉਂਕਿ ਪਿਛਲੇ ਸਾਲ ਆਈ ਸੀਗੀ ਇਹ ਜਿਹੜੀ ਪਟੀਸ਼ਨ, ਔਰ ਇਹ ਜਿਹੜਾ ਫੈਸਲਾ ਆਇਆ ਸੀਗਾ ਸੁਪਰੀਮ ਕੋਰਟ ਦਾ, ਇਹ ਵੀ ਉਦੋਂ ਹੀ ਆਇਆ ਸੀ। ਉਦੋਂ ਸਰਕਾਰ ਉੱਥੇ ਕਾਂਗਰਸ ਦੀ ਸੀ, ਪਰ ਉੱਤੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸੀ। ਕਮਾਲ ਦੀ ਗੱਲ ਤੇ ਇਹ ਹੋਈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਰਾਜ ਸਰਕਾਰ ਤੋਂ ਪਟੀਸ਼ਨ ਪਵਾਈ ਕਿ ਨਜ਼ਰਸਾਨੀ ਕੀਤੀ ਜਾਵੇ
ਸੁਪਰੀਮ ਕੋਰਟ ਦੇ ਆਪਦੇ ਫੈਸਲੇ 'ਚ ਇਹ ਦੁਬਾਰਾ ਨਜ਼ਰਸਾਨੀ ਹੋਵੇ। ਪਰ ਸੁਪਰੀਮ ਕੋਰਟ ਨੇ ਕੱਲ ਉਸ ਚੀਜ਼ ਨੂੰ ਰੱਦ ਕਰ ਦਿੱਤਾ। ਬਿਲਕੁਲ ਉਹਨਾਂ ਨੇ ਕਹਿਤਾ ਕਿ ਇਹ ਐਸਾ ਕਦੇ ਵੀ ਨਹੀਂ ਹੋਏਗਾ ਕਿ ਅਸੀਂ ਆਪਣੇ ਫੈਸਲੇ ਤੇ ਨਜ਼ਰਸਾਨੀ ਵੀ ਕਰੀਏ। ਬਦਲ ਦੀ ਤੇ ਗੱਲ ਦੂਰ ਆ, ਨਾਲ ਉਹਨਾਂ ਨੇ ਇੱਕ ਟਿੱਪਣੀ ਹੈ ਜਿਹੜੀ ਉਹ ਫਿਰ ਬਹੁਤ ਸਖਤ ਕੀਤੀ। ਉਹਨੇ ਆਖਿਆ ਕਿ ਅਫਸਵਾ ਲਾਗੂ ਹੋਣ ਦਾ ਭਾਵ ਇਹ ਨਹੀਂ ਕਿ ਸੁਰੱਖਿਆ ਬਲਾਂ ਨੂੰ ਬੰਦੇ ਮਾਰਨ ਦੀ ਕਾਨੂੰਨੀ ਛੋਟ ਦੇ ਦਿੱਤੀ ਜਾਵੇ, ਲਾਇਸੈਂਸ ਦੇ ਦਿੱਤਾ ਜਾਵੇ। ਇਹ ਤੁਹਾਨੂੰ ਯਾਦ ਹੋਣਾ 2016 ਦੇ ਵਿੱਚ ਵੀ ਸੁਪਰੀਮ ਕੋਰਟ ਨੇ ਇੱਕ ਇਹੋ ਜਿਹੀ ਟਿੱਪਣੀ ਕੀਤੀ ਸੀ ਕਿ ਇਹ ਨਹੀਂ ਹੈ ਕਿ ਫੌਜ ਹੈ ਜਿਹੜੀ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸ਼ਾਂਤੀ ਦੇ ਨਾਂ ਤੇ ਮਾਰੀ ਜਾਵੇ। ਇਹ ਇਸੇ ਮਾਮਲੇ ਦੇ ਵਿੱਚ ਹੀ ਉਦੋਂ ਉਹਨਾਂ ਨੇ ਟਿੱਪਣੀ ਦਿੱਤੀ ਸੀਗੀ। ਸੋ ਆਉਣ ਵਾਲੇ ਦਿਨਾਂ 'ਚ ਹੁਣ ਮਣੀਪੁਰ 'ਚੋਂ ਇਹ ਲੇਖਾ ਜੋਖਾ ਨਿਕਲੇਗਾ। ਲੇਖਾ ਜੋਖਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਗਏ ਕਿਸੇ ਆਪਣੇ ਹੋਰ ਕੰਮ ਨੂੰ ਹੋਣਗੇ, ਕੋਈ ਬਾਜ਼ਾਰ ਦਾਣੇ ਲੈਣ ਗਿਆ ਹੋ, ਕੋਈ ਆਪਣੇ ਰਿਸ਼ਤੇਦਾਰ ਕੋਲ ਗਿਆ ਹੋ, ਕੋਈ ਕਿੱਥੋਂ ਚੁੱਕ ਕੇ ਮਾਰਤਾ, ਕੋਈ ਕਿੱਥੋਂ ਚੁੱਕ ਕੇ ਮਾਰਤਾ। ਸੋ ਉਹ ਲੋਕ ਹੈ ਜਿਹੜੇ ਇਸ ਸੰਸਾਰ ਤੋਂ ਬਿਨਾਂ ਕਿਸੇ ਗੁਨਾਹ ਸਜ਼ਾ ਭੁਗਤ ਕੇ ਚਲੇ ਗਏ ਆ, ਉਹਨਾਂ ਦਾ ਹੁਣ ਹਿਸਾਬ ਕਿਤਾਬ ਹੋਏਗਾ। ਮੇਰੇ ਖਿਆਲ ਦੇ ਨਾਲ ਇਹ ਹਿਸਾਬ ਕਿਤਾਬ ਇਕੱਲੇ ਇੱਕ ਸਟੇਟ ਤੱਕ ਨਹੀਂ, ਜਿੱਥੇ ਵੀ ਇਸ ਤਰ੍ਹਾਂ ਦੇ ਸੰਕਟ ਆਏ ਆ ਉਹ ਸਾਰੇ ਸਟੇਟਾਂ 'ਚ ਹੋਣਾ ਚਾਹੀਦਾ। ਖਾਸ ਤੌਰ ਤੇ ਪੰਜਾਬ ਦਾ ਵੀ ਇਹ ਹਿਸਾਬ ਕਿਤਾਬ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਤੇ ਇਕੱਲੇ ਸਿੱਖ ਹੀ ਨਹੀਂ ਇਸ ਵਰਤਾਰੇ ਦਾ ਸ਼ਿਕਾਰ ਨੌਨ ਸਿੱਖ ਵੀ ਬਣੇ। ਤੇ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਚਮਨ ਲਾਲ ਜਿਹਦਾ ਮੁੰਡਾ ਚੁੱਕ ਕੇ ਮਾਰਿਆ ਗਿਆ ਤਰਨਤਾਰਨ ਪੁਲਿਸ ਵੱਲੋਂ, ਉਹ ਬਜ਼ੁਰਗ 100 ਸਾਲ ਦੀ ਉਮਰ ਤੱਕ ਲੱਤਾਂ ਰਗੜਦਾ ਅਖੀਰ ਚਲੇ ਗਿਆ। ਨਾ ਉਹਦਾ ਮੁੰਡਾ ਲੱਭਿਆ ਤੇ ਨਾ ਉਹਨੂੰ ਇੱਥੋਂ ਇਨਸਾਫ ਲੱਭਾ। ਜੀ 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 ਅਗਲੇ ਆਪਾਂ ਗੱਲ ਦੇ ਵੱਲ ਵਧੀਏ ਮਿੰਟੂ ਜੀ। ਵੀ ਨਕਸਲੀ ਹਮਲੇ ਦੇ ਵਿੱਚ ਜ਼ਖਮੀ ਜਵਾਨ ਦੀ ਮਾਂ ਤੇ ਨੇ ਵਿਧਾਇਕਾਂ ਨੂੰ ਘਰੋਂ ਭਜਾਇਆ। ਦੇਖੋ ਇਹ ਕੁਛ ਹਰਕਤਾਂ ਹੀ ਇਹੋ ਜਿਹੀਆਂ ਕਰਦੇ ਆ ਕਿ ਅਗਲਾ ਕਰੇ ਵੀ ਤੇ ਕਰੇ ਕੀ। ਅਸਲ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ, ਇਹ ਜਿਹੜਾ ਜਵਾਨ ਜ਼ਖਮੀ ਹੋਇਆ ਸੀ ਨਾ, ਇਹਦਾ ਨਾਂ ਸ਼ੇਰ ਖਾਨ ਆ ਜੀ। ਸ਼ੇਰ ਖਾਨ ਵਾਕਿਆ ਹੀ ਮਾਂ ਨੇ ਸ਼ੇਰ ਜੰਮਿਆ। ਜਦੋਂ ਨਕਸਲੀ ਹਮਲਾ ਹੋਇਆ ਨਾ ਪਿਛਲੇ ਹਫ਼ਤੇ, ਜਿਹੜਾ ਉੱਥੇ ਮੁਕਾਬਲਾ ਚੱਲਿਆ 2.5 ਘੰਟੇ, ਆਪਾਂ ਕਹਿੰਦੇ ਕਿ 2.5 ਘੰਟੇ ਉਹ ਚੱਲਿਆ ਜੀ ਮੁਕਾਬਲਾ ਜੀ। ਜਿਹੜਾ 2.5 ਘੰਟੇ ਮੁਕਾਬਲਾ ਚੱਲਿਆ ਸੀ ਉਹ ਸ਼ੇਰ ਖਾਨ ਦੇ ਦਮ ਤੇ ਚੱਲਿਆ ਸੀ। ਸ਼ੇਰ ਖਾਨ ਉਹਨਾਂ ਦੇ ਨਾਲ ਅੜਿਆ ਰਿਹਾ, 1.5-2 ਘੰਟੇ ਲੜਾਈ ਕਰਦਾ ਰਿਹਾ ਜ਼ਖਮੀ ਹਾਲਤ ਦੇ ਵਿੱਚ। ਸ਼ੇਰ ਖਾਨ ਹਾਲੇ ਵੀ ਜਿਹੜੇ ਇਲਾਜ ਆ ਹਸਪਤਾਲ ਦੇ ਵਿੱਚ ਆ। ਔਰ ਤੁਸੀਂ ਆਪ ਅੰਦਾਜ਼ਾ ਲਾ ਲਓ ਉਹਦੀ ਬਹਾਦਰੀ ਕਿਸ ਪੱਧਰ ਦੀ ਆ ਕਿ ਖੁਦ ਰਾਜਨਾਥ ਸਿੰਘ ਉਹਦੇ ਹਸਪਤਾਲ 'ਚ ਜਾ ਕੇ ਸਲੂਟ ਮਾਰ ਕੇ ਆਇਆ ਉਹਨੂੰ। ਇੰਨੀ ਬਹਾਦਰੀ ਉਹਨੇ ਦਿਖਾਈ ਹੈ। ਬੜੀ ਜਾਂਬਾਜ਼ੀ, ਬੜੀ ਜਿੰਦਾ ਦਿਲੀ ਨਾਲ ਉਸ ਬੰਦੇ ਨੇ ਲੜਾਈ ਲੜੀ। ਸੋ ਉਹਦੇ ਪਿੰਡ ਦੇ ਵਿੱਚ ਇੱਕ ਵਿਧਾਇਕਾ ਬੀਬੀ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਆ, ਵਿਮਲਾ ਸੋਲੰਕੀ ਉਹਦਾ ਨਾਮ ਹੈ, ਸਿਕੰਦਰਾਬਾਦ ਤੋਂ ਵਿਧਾਨ ਸਭਾ ਹਲਕਾ ਉਹਦਾ। ਉਹ ਉੱਥੇ ਬੀਬੀ ਸੋਲੰਕੀ ਸੀਗੀ ਜਿਹੜੀ, ਉਹਨੇ ਪ੍ਰੋਗਰਾਮ ਬਣਾ ਲਿਆ ਕਿ ਚਲੋ ਸ਼ੇਰ ਖਾਨ ਦੇ ਘਰ ਦੇ ਵਿੱਚ ਜਾ ਕੇ ਤੇ ਉਹਨਾਂ ਦੇ ਹੌਸਲੇ ਵਧਾ ਕੇ ਆਉਣੇ ਆ, ਉਹਨਾਂ ਨਾਲ ਹਮਦਰਦੀ ਪ੍ਰਗਟਾ ਕੇ ਆਉਣੇ ਆ, ਕਿਉਂਕਿ ਸ਼ੇਰ ਖਾਨ ਦੇ ਸਾਥੀ ਹੈ ਜਿਹੜੇ ਉਹ ਇਸ ਲੜਾਈ ਦੇ ਵਿੱਚ, ਇਸ ਮੁੱਠਭੇੜ ਦੇ ਵਿੱਚ ਮਾਰੇ ਗਏ। ਦੇਖੋ ਉਹ ਆਈ ਤੇ ਟਾਈਮ ਉਹਨੇ ਕਿਹੜਾ ਚੁਣਿਆ, ਰਾਤ ਨੂੰ 9 ਵਜੇ ਦਾ, ਜਦੋਂ ਲੋਕ ਖਾ ਪੀ ਕੇ ਸੌਣ ਦੀ ਤਿਆਰੀ ਕਰਦੇ ਆ, ਉਹ ਬੀਬੀ ਰਾਤ ਨੂੰ 9 ਵਜੇ ਪਿੰਡ ਦੇ ਵਿੱਚ ਵੜ ਗਈ। ਪਿੰਡ ਉਹਨਾਂ ਦਾ ਚੰਦਪੁਰਾ ਯੂਪੀ ਦੇ ਵਿੱਚ। ਉਹ ਚੰਦਪੁਰੇ ਪਿੰਡ ਦੇ ਵਿੱਚ ਜਦੋਂ ਚੰਦ ਚੜਿਆ ਹੋਇਆ ਸੀ ਅਸਮਾਨ 'ਚ, ਉਦੋਂ ਉੱਧਰੋਂ ਭਾਰਤੀ ਜਨਤਾ ਪਾਰਟੀ ਦੀ ਵਿਧਾਇਕਾ ਬੀਬੀ ਆ ਗਈ। ਤੇ ਜਿਹੜੇ ਅੱਗੇ ਉਹਦੇ ਸਵਾਗਤ ਦੇ ਵਿੱਚ ਸ਼ਾਮ ਤੋਂ ਖੜੇ ਸੀ, ਪਤਾ ਨਹੀਂ ਕੁੱਕੜ ਪਟਾਕੇ ਤੇ ਕਿਹੋ ਜਿਹੇ ਪਟਾਕੇ ਉਹ ਲੈ ਕੇ ਆਏ ਸੀਗੇ, ਉਹਨਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਔਰ ਜਿਵੇਂ ਜਿਵੇਂ ਬੀਬੀ ਤੁਰੀ ਜਾਂਦੀ ਸੀ, ਅੱਗੇ ਅੱਗੇ ਪਟਾਕੇ ਚੱਲਦੇ ਜਾਂਦੇ, ਢੋਲ ਵੱਜਦੇ ਜਾਂਦੇ, ਤੇ ਉਹ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਇਹ ਬੀਬੀ ਤਾਜ਼ਾ ਚੋਣ ਜਿੱਤ ਕੇ ਆਪਣੇ ਘਰ ਨੂੰ ਚੱਲੀ ਹੋਵੇ। ਇਸ ਤਰ੍ਹਾਂ ਦਾ ਉਹਨਾਂ ਨੇ ਮਜਮਾ ਬਣਾ ਲਿਆ। ਹੁਣ ਉਹ ਜਿਵੇਂ ਆਂਦੇ ਹੁੰਦੇ ਆ ਕਿ ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੰਝ ਨੂੰ। ਉੱਥੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਬੇਸ਼ੱਕ ਮੁੰਡਾ ਬਚ ਗਿਆ, ਪਰ ਉਹਦੇ ਨਾਲ ਦੇ ਇੰਨੇ ਜ਼ਿਆਦਾ ਜਿਹੜੇ ਮਰ ਗਏ ਆ, ਜਿਹੜੇ ਇਸ ਦੇਸ਼ ਤੋਂ ਕੁਰਬਾਨ ਹੋ ਗਏ ਆ, ਉਹਨਾਂ ਦਾ ਦੁੱਖ ਤੇ ਉਹਨਾਂ ਨੂੰ ਹੈ ਹੀ ਆ ਨਾ। ਔਰ ਇਹ ਵੀ ਹੈ ਕਿ ਸ਼ੇਰ ਖਾਨ ਹਾਲੇ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋਇਆ, ਪਰ ਜਿਸ ਤਰੀਕੇ ਨਾਲ ਜਸ਼ਨ ਮਨਾਉਂਦੀ ਬੀਬੀ ਵਧੀ, ਫਿਰ ਉਹਦੀ ਮਾਤਾ ਸ਼੍ਰੀ ਸੀ ਜਿਹੜੀ ਉਹਦੀ ਅੰਮੀ ਸੀਗੀ ਸ਼ੇਰ ਖਾਨ ਦੀ, ਉਹਦਾ ਨਾਮ ਫਰੀਦਾ, ਬੀਬੀ ਫਰੀਦਾ ਦਹਿਲੀਜ਼ ਦੇ ਵਿੱਚ ਆ ਕੇ ਖੜ ਗਈ। ਜਦੋਂ ਵਿਧਾਇਕਾ ਬੀਬੀ ਗਾਂਹ ਵਧਣ ਲੱਗੀ, ਉਹਨੇ ਕਿਹਾ ਖਬਰਦਾਰ ਗਾਂਹ ਨਾ ਆਈ, ਤੂੰ ਇਹਨਾਂ ਪੈਰਾਂ ਤੇ ਪਿੱਛੇ ਮੁੜ ਜਾ, ਮੈਨੂੰ ਇਹੋ ਜਿਹੀ ਹਮਦਰਦੀ ਨਹੀਂ ਚਾਹੀਦੀ। ਜੇ ਤੂੰ ਆਉਣਾ ਸੀ, ਸਾਡੇ ਇੰਨੇ ਜਵਾਨ ਮਰ ਗਏ, ਸਾਡੇ ਮੁੰਡੇ ਦੇ ਇੰਨੇ ਸਾਥੀ ਮਰ ਗਏ, ਮੁੰਡਾ ਸਾਡਾ ਹਸਪਤਾਲ 'ਚ ਪਿਆ, ਤੂੰ ਢੋਲ ਖੜਕਾਉਂਦੀ ਤੁਰੀ ਆਉਣੀ ਆ, ਇੱਥੇ ਕੋਈ ਛੁਹਾਰੇ ਦਾ ਸਮਾਗਮ ਹੈ। ਉਹ ਫਿਰ ਦੱਸਦੇ ਆ ਕਿ ਬੀਬੀ ਨਮੋਸ਼ੀ ਦੀ ਮਾਰੀ ਉੱਥੋਂ ਚੁੱਪ ਚਾਪ ਤੁਰ ਗਈ ਤੇ ਨਾਲੇ ਹੱਥ ਜੋੜ ਕੇ ਕਹਿੰਦੀ ਮੈਨੂੰ
एक बारी खिमा याचना कर दो, मैं कल नूं सादगी वादगी नाल आऊंगी। आ जिहड़ा मजमा मैं अज ला बैठी ये नहीं लगन देऊंगा। नाले 4 गालां उन्हां नूं भी कढ़तीआं, पर जे तुसीं इत्थों तुहानूं किहा किसी ने किहने किहा तुहानूं पटाके लिआओ, हार लिआओ, ये जो पर वो बीबी मुड़ के उत्थे बौड़ी नहीं। पर इस तरह की करतूत भारतीय जनता पार्टी के पहले विधायक ने नहीं की। तुहानूं याद होना जदों पिछले साल उड़ी दे विच इस तरह का एक हमला होया सी जिहदे विच बहुत सारे जवान शहीद हो गए सन जी। उन्हां दे विचों बिहार दे भी सन ते एक जवान दे घर इन्हां दा विधायक चले गया। सत्तर ते सारे बैठे ते उत्थे खड़ा होके कहंदा मैं हाथ जोड़ के तुहाडे चरनां 'च एक बेनती करदा, बेनती है कि ये परिवार जिहड़ा बेचारा हुण बहुत औखा हो जाएगा, कमाउण वाला जी तुर गया, इस तरह करो तुसीं थोड़े थोड़े पैसे अपनी जेब च कढो ते आपां इकट्ठे करके इस परिवार नूं दईए। किसी तो 5 रुपये, किसी तो 10 रुपये, किसी 20 रुपये ਉਹਦੇ ਝੋਲੇ 'ਚ ਇਕੱਠੇ ਕਰਨ ਲੱਗ ਪਿਆ। ਜਦੋਂ ਪਰਿਵਾਰ ਨੇ ਤਮਾਸ਼ਾ ਵੇਖਿਆ ਉਹ ਉਹਦੇ ਮਗਰ ਲਾ ਕੇ ਤੁਰੇ। ਉਹਨੇ ਆਖਿਆ ਕਿ ਇਹ ਚੌਰਿਆ ਕੀ ਕਰਤੂਤ ਕਰਨ ਡਿਆ ਤੂੰ, ਸਾਡਾ ਮੁੰਡਾ ਮਰ ਗਿਆ, ਸੰਸਕਾਰ ਉਹਦਾ ਹਾਲੇ ਹੋਇਆ ਨਹੀਂ, ਅਸੀਂ ਆਪਣਾ ਗੁਜ਼ਾਰਾ ਵੀ ਨਹੀਂ ਕਰ ਸਕਦੇ, ਅਸੀਂ ਆਪਣੇ ਦਮ ਤੇ ਆਪਣਾ ਪਰਿਵਾਰ ਨਹੀਂ ਪਾਲ ਸਕਦੇ। ਤੂੰ ਸਾਡੇ ਘਰ ਆਏ ਬੰਦੇ ਜਿਹੜੇ ਹਮਦਰਦੀ ਲੈ ਕੇ ਆਏ ਉਹਨਾਂ ਕੋਲ 5-5, 10-10, 20 ਰੁਪਏ ਇਕੱਠੇ ਕਰਨ ਲੱਗ ਪਿਆ। ਤੇ ਫਿਰ ਉਹ ਬੰਦਾ 70 ਤੋਂ ਉੱਠ ਕੇ ਭੱਜ ਕੇ ਉੱਥੋਂ ਨਿਕਲਿਆ ਸੀ। ਇਹ ਇਹੋ ਜਿਹੀਆਂ ਕਰਤੂਤਾਂ ਕਰਦੇ ਆਏ ਆ। ਸੋ ਇਹ ਬੰਦੇ ਉਹ ਬੰਦੇ ਆ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਚੁਣਿਆ ਕਾਹਦੇ ਲਈ ਆ ਕਿ ਉਹ ਇਹੋ ਜਿਹੇ ਸਮਾਗਮਾਂ ਦੇ ਵਿੱਚ, ਇਹੋ ਜਿਹੇ ਮੌਕਿਆਂ ਤੇ ਬੜੀ ਸ਼ਾਲੀਨਤਾ ਦੇ ਨਾਲ, ਬੜੀ ਸਾਦਗੀ ਦੇ ਨਾਲ ਪੇਸ਼ ਆਉਣ ਕਿ ਲੋਕਾਂ ਨੂੰ ਹਮਦਰਦੀ ਦਾ ਅਹਿਸਾਸ ਹੋਵੇ, ਆਪਣਤ ਦਾ ਅਹਿਸਾਸ ਹੋਵੇ। ਪਰ ਇਹ ਜਿੱਥੇ ਜਾਂਦੇ ਆ ਗੱਡੀ ਤੋਂ ਬੇਸ਼ੱਕ ਇਹਨਾਂ ਨੇ ਲਾਲ ਬੱਤੀਆਂ ਲਾ ਲਈਆਂ, ਪਰ ਇਹਨਾਂ ਦੇ ਮਨ ਦੇ ਵਿੱਚ ਜਿਹੜੇ ਲਾਲ ਕੀੜੇ ਲੀਡਰੀ ਤੇ ਉਹ ਭੁੜਕਦੇ ਰਹਿੰਦੇ ਆ। ਜੀ ਜੀ ਜੀ। ਤੇ ਮਿੰਟੂ ਜੀ ਆਪਾਂ ਅਗਲੀ ਗੱਲ ਵੱਲ ਵਧੀਏ। ਪੰਜਾਬ ਦੇ ਵਿੱਚ ਕਹਿੰਦੇ ਜਾਰੀ ਹੈ ਸਿਆਸੀ ਕਤਲੋ ਗਾਰਤ, 2 ਹੋਰ ਕਤਲ ਹੋਏ। ਹਾਂ ਦੇਖੋ ਰਾਜ ਕਰਮਵੀਰ ਸਿੰਘ ਜੀ ਜਿਹੜਾ ਇਹ ਸਿਲਸਿਲਾ ਚੱਲਦਾ ਪਿਆ ਨਾ ਸਿਆਸੀ ਕਤਲਾਂ ਦਾ, ਇਹ ਇਕੱਲੇ ਬੰਦਿਆਂ ਦੇ ਸਰੀਰ ਹੀ ਕਤਲ ਨਹੀਂ ਹੁੰਦਾ ਜੀ, ਇੱਥੇ ਭਾਈਚਾਰਕ ਸਾਂਝ ਵੀ ਕਤਲ ਹੁੰਦੀ ਆ। ਮਰਦਾ ਕੌਣ ਆ? ਪਿੰਡ ਦੇ ਵਿੱਚ ਪਿੰਡ ਦੇ ਬੰਦੇ ਨੂੰ ਕੋਈ ਮਾਰਦਾ ਤੇ ਭਾਈ ਭਾਈ ਆ ਨਾ, ਚਾਹੇ ਉਹ ਸ਼ਰੀਕੇ ਕਬੀਲੇ ਦਾ ਵੀ ਨਹੀਂ, ਸੱਤ ਪੁੱਠੇ ਦਾ ਰਿਸ਼ਤੇ ਦਾ ਹੀ ਲੱਗਦਾ ਹੈ, ਪਰ ਪਿੰਡ ਦਾ ਤੇ ਹੈ ਨਾ, ਪਿੰਡ ਦਾ ਭਾਈਚਾਰਾ ਤੇ ਹੈ ਜੀ। ਇਹ ਜਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਤਲ ਹੋਣ ਲੱਗ ਪਏ, ਬਹੁਤ ਜ਼ਿਆਦਾ ਹੋਣ ਲੱਗ ਪਏ। ਅੱਗੇ ਪਿੰਡਾਂ 'ਚ ਲੋਕੀ ਦੁਸ਼ਮਣੀ ਤੋਂ ਜਾਂ ਜ਼ਮੀਨੀ ਝਗੜੇ ਤੋਂ ਕਤਲ ਕਰਦੇ ਸਨ ਤੇ ਇਲਾਕੇ ਦੇ ਵਿੱਚ ਕਿਤੇ ਇੱਕ ਅੱਧ ਕਤਲ ਹੁੰਦਾ ਸੀ 5 ਸਾਲਾਂ ਬਾਅਦ, 10 ਸਾਲਾਂ ਬਾਅਦ। ਪਰ ਹੁਣ ਤੇ ਪੰਜਾਬ ਦੇ ਵਿੱਚ ਐਸਾ ਪੁੱਠਾ ਗੇੜ ਚੱਲਿਆ, ਖਬਰਾਂ ਹੀ ਅਖਬਾਰ ਦੀਆਂ ਜਿਹੜੀਆਂ ਉਹ ਇਹਨਾਂ ਕਤਲੋਗਾਰਤਾਂ ਨਾਲ ਭਰੀਆਂ ਹੁੰਦੀਆਂ। ਅੱਜ ਜਿਹੜਾ ਇਹ ਖੂਨੀ ਖੇਡ ਹੋਇਆ, ਇਹ ਹੋਇਆ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੁਕਨ ਸ਼ਾਹ ਦੇ ਵਿੱਚ। ਇੱਥੇ ਦਰਅਸਲ 2 ਪਾਰਟੀਆਂ, ਕਾਂਗਰਸ ਤੇ ਅਕਾਲੀ ਦਲ ਦੇ ਵਰਕਰ ਸੀ ਜਿਹੜੇ, ਉਹਨਾਂ ਦਾ ਆਪਸੀ ਝਗੜਾ ਸੀ ਸਰਪੰਚੀ ਨੂੰ ਲੈ ਕੇ, ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ। ਹੁਣ ਕਾਂਗਰਸੀ ਜਿਹੜੇ ਆ ਉਹ ਭਰੇ ਪੀਤੇ ਪਏ ਸਨ ਕਿ ਕਦੋਂ ਮੌਕਾ ਮਿਲੇ। ਹੁਣ ਮੌਕਾ ਮਿਲ ਗਿਆ ਤੇ ਉਹਨਾਂ ਨੇ ਫਿਰ ਜਿਹੜਾ ਅਕਾਲੀ ਧਿਰ ਦਾ ਬੰਦਾ ਸੀ, ਖਾਸ ਤੌਰ ਤੇ ਹਰਨਾਮ ਸਿੰਘ, ਉਹਦੇ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ, ਤਾਬੜਤੋੜ ਫਾਇਰਿੰਗ ਕੀਤੀ। ਹਰਨਾਮ ਸਿੰਘ 80 ਸਾਲ ਉਹਦੀ ਉਮਰ ਸੀ, ਮੋਹਰੀ ਸੀ ਪਿੰਡ ਦਾ ਵੀ ਤੇ ਆਪਣੇ ਟੱਬਰ ਦਾ ਵੀ, ਉਹ ਮਾਰਿਆ ਗਿਆ। ਨਾਲ ਹੀ ਉਹਦਾ ਮੁੰਡਾ ਸੀਗਾ ਇੱਕ ਜੋਗਿੰਦਰ ਸਿੰਘ, ਉਹ ਵੀ ਦਮ ਤੋੜ ਗਿਆ। ਇੱਕ ਹੋਰ ਮੁੰਡਾ ਜਿਹੜਾ ਉਹ ਮਰਨਾਊ ਪਿਆ, ਉਹਦਾ ਨਾਮ ਬਲਵਿੰਦਰ ਸਿੰਘ ਹੈ, ਜਿਹਨੇ ਹਮਲਾ ਕੀਤਾ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹੈ, ਕੋਈ ਲੱਖਾ ਸਿੰਘ। ਲੱਖਾ ਸਿੰਘ ਬਾਰੇ ਇਹ ਸੁਣਨ ਦੇ ਵਿੱਚ ਆਉਣ ਡਿਆ ਕਿ ਜਿਹੜੀ ਉੱਥੋਂ ਦੀ ਵਿਧਾਇਕਾ ਬੀਬੀ ਹੈ ਇਹ ਉਹਦੇ ਪਤੀ ਦਾ ਬਹੁਤ ਨੇੜੂ ਆ, ਤੇ ਜਿੱਦਣ ਦਾ ਵਿਧਾਇਕਾ ਸਾਹਿਬ ਨੇ ਵਿਧਾਇਕੀ ਵਾਲੀ ਤਾਜ, ਵਿਧਾਇਕਾ ਵਾਲਾ ਤਾਜ ਹੈ ਜਿਹੜਾ ਉਹ ਸਿਰ ਤੇ ਰੱਖਿਆ, ਉਦੋਂ ਦਾ ਦੱਸਦੇ ਝੂਠਿਆ ਫਿਰਦਾ ਸੀ। 1-2 ਵਾਰੀ ਧਮਕੀਆਂ ਵੀ ਦੇ ਕੇ ਗਿਆ ਕਿ ਤੁਹਾਨੂੰ ਹੁਣ ਸੂਤ ਕਰ ਲਵਾਂਗੇ। ਇਹ ਜਿਹੜੇ ਅਕਾਲੀ ਆ ਇਹ ਕਹਿੰਦੇ ਕਿ ਅਸੀਂ ਪੁਲਿਸ ਕੋਲ ਵੀ ਅਪਰੋਚ ਕੀਤੀ ਸੀਗੀ ਕਿ ਇਸ ਤਰ੍ਹਾਂ ਸਾਨੂੰ ਫਲਾਂ ਬੰਦਾ ਫਲਾਂ ਇਹ ਧਮਕੀ ਦਿੰਦਾ, ਕੋਈ ਸਾਡਾ ਕੋਈ ਹੱਲ ਕਰਕੇ ਦਿਓ, ਪਰ ਪੁਲਿਸ ਦੇ ਕੰਨ ਤੇ ਜੋ ਨਹੀਂ ਸਰਕੀ। ਆਖਰ ਇਹ ਰੰਜਿਸ਼, ਇਹ ਖਹਿਬਾਜ਼ੀ ਹੈ ਜਿਹੜੀ ਉਹ ਇੱਥੋਂ ਤੱਕ ਪਹੁੰਚ ਗਈ ਕਿ ਅੱਜ 2 ਕਤਲ ਹੋ ਗਏ, ਤੀਜਾ ਬੰਦਾ ਮਰਨਾਊ ਆ। ਰਾਜ ਕਰਮਵੀਰ ਸਿੰਘ ਜੀ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਸਹੁੰ ਚੁੱਕਦਿਆਂ ਸਾਰੀ ਬਟਾਲੇ ਦੇ ਵਿੱਚ ਕਾਂਗਰਸੀ ਕਤਲ ਕਰ ਦਿੱਤਾ ਗਿਆ। ਫਿਰ ਜੇ ਅੱਗੇ ਆਈਏ ਆ ਮਾਨਸਾ ਦੇ ਵਿੱਚ ਪਿਓ ਪੁੱਤ ਤੇ ਗੋਲੀ ਚਲਾਈ ਗਈ ਜਿਹਦੇ ਚ ਪੁੱਤ ਮਰ ਗਿਆ। ਫਿਰ ਜੇ ਅੱਗੇ ਆਈਏ ਤੇ ਗਿੱਦੜਬਾਹ ਦੇ ਵਿੱਚ 2 ਘਟਨਾਵਾਂ ਵਾਪਰ ਗਈਆਂ। ਹੁਣ ਆਹ ਕਤਲ ਹੋ ਗਿਆ, ਅਟਾਰੀ ਦੇ ਲਾਗੇ ਇੱਕ ਅਕਾਲੀ ਸਰਪੰਚ ਮਾਰ ਦਿੱਤਾ। ਪਰ ਇਹਨਾਂ ਸਾਰੀਆਂ ਘਟਨਾਵਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਵੀ ਦੰਦ ਤੋਂ ਦੰਦ ਨਹੀਂ ਚੁੱਕ ਕੇ ਆਖਦਾ ਕਿ ਭਾਈ ਤੁਸੀਂ ਥੋੜਾ ਜਿਹਾ ਟੇਕੇ ਰੱਖੋ,
ਆਪਣੇ ਆਪ ਨੂੰ ਤੁਸੀਂ ਕਾਬੂ 'ਚ ਰੱਖੋ। ਤੁਸੀਂ ਕਾਨੂੰਨ ਨਹੀਂ ਹੋ, ਤੁਸੀਂ ਸੰਵਿਧਾਨ ਨਹੀਂ ਹੋ। ਠੀਕ ਹੈ, ਤੁਹਾਡੇ ਨਾਲ ਕਿਸੇ ਨੇ ਜ਼ਿਆਦਤੀ ਕੀਤੀ ਹੋ ਸਕਦੀ ਹੈ, ਪਿੰਡ ਦੇ ਵਿੱਚ ਕਿਸੇ ਨੇ ਵਧੀਕੀ ਕੀਤੀ ਹੋ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨਾਲ ਮੋਢੇ ਤੇ ਪਾ ਕੇ ਤੇ ਉਸ ਵਧੀਕੀ ਦਾ, ਉਸ ਧੱਕੇਸ਼ਾਹੀ ਦਾ ਹਿਸਾਬ ਕਿਤਾਬ ਕਰਨ ਆਪ ਹੀ ਤੁਰ ਪਵੋ। ਉਹਦੇ ਲਈ ਕਾਇਦਾ ਕਾਨੂੰਨ ਹੈ। ਬਕਾਇਦਾ ਕਾਂਗਰਸੀਆਂ ਲਈ ਇਹਨਾਂ ਨੇ ਕਮਿਸ਼ਨ ਬਣਾਇਆ ਹੋਇਆ ਕਿ ਜਿਸ ਕਿਸੇ ਨਾਲ ਵਧੀਕੀ ਹੋਈ ਉਸ ਕਮਿਸ਼ਨ ਕੋਲ ਦੱਸੇ, ਜੋ ਵੀ ਕੇਸ ਦਰਜ ਹੋਇਆ ਉਹ ਕੈਂਸਲ ਹੋ ਜਾਏਗਾ। ਪਰ ਆਹ ਜਿਹੜਾ ਆਪ ਹੀ ਇਹਨਾਂ ਨੇ ਇਨਸਾਫ ਦੇਣ ਵਾਲਾ ਕੰਮ, ਇਨਸਾਫ ਲੈਣ ਵਾਲਾ ਕੰਮ ਫੜਿਆ, ਇਹ ਬਹੁਤ ਗਲਤ ਆ। ਕੈਪਟਨ ਅਮਰਿੰਦਰ ਸਿੰਘ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਕਿਉਂਕਿ ਮੰਜੇ ਤੋਂ ਭੌਂ ਬਹੁਤੀ ਦੂਰ ਨਹੀਂ ਹੁੰਦੀ। ਇਹਨਾਂ ਕਰਤੂਤਾਂ ਕਰਕੇ ਪਿਛਲੀ ਸਰਕਾਰ ਦੇ ਜਿਹੜੇ ਬਣੇ ਬਣਾਏ ਨੰਬਰ ਸੀ ਪਹਿਲੀ ਟਰਮ ਦੇ, ਉਹ ਗਲ ਗਏ ਸਨ। ਸ਼ਹਿਟਾ ਕਾਂਡ, ਫਰੀਦਕੋਟ ਕਾਂਡ, ਫਲਾਣਾ ਕਾਂਡ, ਮੋਗਾ ਕਾਂਡ, ਇੰਨੇ ਕਾਂਡ ਹੋਏ ਕਿ ਅਗਲੇ ਦਿਨ ਜਦੋਂ ਤੜਕੇ ਉੱਠ ਕੇ ਲੋਕ ਅਖਬਾਰ ਪੜ੍ਹਦੇ ਸਨ, ਅਖਬਾਰ ਦੇ ਵਿੱਚ ਹੋਰ ਕੋਈ ਖਬਰ ਨਹੀਂ, ਸਭ ਤੋਂ ਪਹਿਲਾਂ ਉਹਨਾਂ ਦੇ ਮੱਥੇ 'ਚ ਇਹੀ ਖਬਰ ਵੱਜਦੀ ਸੀ ਕਿ ਅੱਜ ਫਲਾਣੀ ਥਾਂ ਤੇ ਕਾਂਡ ਹੋ ਗਿਆ। ਉਹ ਕਾਂਡਾਂ ਨੂੰ ਇਹ ਤੁਰਨ, ਉਸ ਤੋਂ ਪਹਿਲਾਂ ਇਹਨਾਂ ਦੇ ਰਾਹ 'ਚ ਕੰਡੇ ਵਿਛਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਰੋਕ ਲੈਣੇ ਚਾਹੀਦੇ ਆ। ਬਹੁਤ ਗਲਤ ਦਿਸ਼ਾ ਵੱਲ ਕਾਂਗਰਸੀ ਵਧਦੇ ਪਏ ਆ। ਹੁਣ ਤੇ ਮੌਕਾ ਹੈਗਾ ਕਿ ਥੋੜੇ ਜਿਹੇ ਗਾਹ ਨਿਕਲ ਗਏ ਤੇ ਫਿਰ ਅਗਲੀ ਸਰਕਾਰ ਵਾਲਾ ਹਿਸਾਬ ਕਿਤਾਬ ਬਣ ਜਾਣਾ। ਮੁੜ ਕੇ ਉਹ ਰੋਕਿਆਂ ਤੋਂ ਨਹੀਂ ਰੁਕਣੇ। ਫਿਰ ਉਹ ਜਿਹੜੇ ਘੋੜੇ ਬੇਮੁਹਾਰੇ ਹੁੰਦੇ ਆ, ਤੁਹਾਨੂੰ ਪਤਾ ਕਿ ਉਹ ਕਾਬੂ ਕਰਨੇ ਬਹੁਤ ਔਖੇ ਆ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਇੱਧਰ ਖਾਸ ਤਵੱਜੋ ਦੇਣੀ ਚਾਹੀਦੀ ਹੈ। ਜੀ 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 ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਪੰਜਾਬ ਅੰਦਰ ਇੱਕ ਹੋਰ ਕੈਸ਼ ਵੈਨ ਦੀ ਲੁੱਟ ਹੋਈ ਆ, 1 ਕਰੋੜ 33 ਲੱਖ ਲੈ ਗਏ। ਦੇਖੋ, ਇਹ ਜਿਹੜੀ ਕੈਸ਼ ਵੈਨ ਲੁੱਟੀ ਗਈ ਹੈ, ਇਹ ਲੁੱਟੀ ਗਈ ਆ ਜਦੋਂ ਆਪਾਂ ਰਾਜਪੁਰੇ ਤੋਂ ਬਨੂੜ ਨੂੰ ਜਾਂਦੇ ਹਾਂ, ਰਸਤੇ ਦੇ ਵਿੱਚ ਨਾ ਯੂਨੀਵਰਸਿਟੀ ਪੈਂਦੀ, ਚਿਤਕਾਰਾ ਯੂਨੀਵਰਸਿਟੀ ਜੀ, ਨਾਲ ਹੀ ਉਹ ਗਿਆਨ ਸਾਗਰ ਕਾਲਜ ਹੈ ਜਿਹਦੀ ਕੰਟਰੋਵਰਸੀ ਚੱਲੀ ਜਾਂਦੀ ਹੈ, ਜਿਹੜਾ ਨਿਰਮਲ ਸਿੰਘ ਭੰਗੂ ਦਾ ਕਾਲਜ ਹੈ। ਬੜੇ ਵੱਡੇ ਵੱਡੇ ਵਿਦਿਅਕ ਸੰਸਥਾਨ ਨੇ, ਥੋੜੀ ਥੋੜੀ ਵਿੱਥੀ ਤੇ ਆ, ਕਿਤੇ ਯੂਨੀਵਰਸਿਟੀ ਆ, ਕਿਤੇ ਉਹ ਕਾਲਜ ਆ ਜਾਂਦਾ, ਕਿਤੇ ਮੈਡੀਕਲ ਕਾਲਜ ਆ ਜਾਂਦਾ। ਬਿਲਕੁਲ ਉਹਨਾਂ ਦੇ ਸੰਨ ਦੇ ਵਿੱਚ ਚਿਤਕਾਰਾ ਯੂਨੀਵਰਸਿਟੀ ਤੇ ਜਿਹੜਾ ਗਿਆਨ ਸਾਗਰ ਇੰਸਟੀਚਿਊਟ ਆ, ਇਹਨਾਂ ਦੋਨਾਂ ਦੇ ਵਿਚਾਲੇ ਲੁੱਟ ਹੋਈ ਆ। ਰਸਤੇ ਕੈਸ਼ ਵੈਨ ਜਾਣ ਡਈ ਸੀ, 4-5 ਬੰਦੇ ਸੀ ਕੈਸ਼ ਵੈਨ ਦੇ ਵਿੱਚ। ਬਰਾਬਰ ਉਹਨਾਂ ਨੇ ਸਕਾਰਪੀਓ ਗੱਡੀ ਲਾਈ ਆ, ਗੱਡੀ ਲਾ ਕੇ ਡਰਾਈਵਰ ਤੇ ਫਾਇਰ ਕੀਤਾ, ਡਰਾਈਵਰ ਦੀ ਬਾਂਹ 'ਚ ਵੱਜਾ। ਮੁੜ ਕੇ ਉਹ ਉਤਰ ਕੇ ਤੇ ਇਸ ਕੈਸ਼ ਵੈਨ ਦੇ ਵਿੱਚੋਂ 1 ਕਰੋੜ 33 ਲੱਖ ਰੁਪਈਆ ਲੁੱਟ ਕੇ ਲੈ ਗਏ ਆ। ਪੁਲਿਸ ਦਾ ਕਹਿਣਾ ਇਹ ਆ ਕਿ ਗੱਡੀ ਇੱਕ ਇਕੱਲੀ ਸਕਾਰਪੀਓ ਨਹੀਂ ਸੀ, ਉਹਨਾਂ ਦੇ ਕੋਲ ਇੱਕ ਬਦਲਵੀ ਗੱਡੀ ਵੀ ਸੀ। ਅਸਲਨ ਕਿ ਜੇਕਰ ਕੋਈ ਦਿੱਕਤ ਆ ਜਾਂਦੀ, ਕਈ ਵਾਰੀ ਇੱਕ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਗੱਡੀ ਕਿਸੇ ਮੁਸੀਬਤ ਕਰਕੇ ਛੱਡਣੀ ਪੈਂਦੀ ਹੈ, ਤਾਂ ਉਹਦਾ ਇੱਕ ਬਦਲਵਾਂ ਰੂਪ ਦੂਜੀ ਗੱਡੀ ਵੀ ਸੀ ਉਹਨਾਂ ਕੋਲ। ਕੋਈ ਉਸ ਗੱਡੀ ਦੇ ਵਿੱਚ 2 ਦੱਸਦਾ, ਕੋਈ 4 ਦੱਸਦਾ, ਕੋਈ 5 ਲੁਟੇਰੇ ਦੱਸਦਾ, ਜਿੰਨੇ ਮਰਜ਼ੀ ਹੋਣ, ਪਰ ਹਾਲ ਦੀ ਘੜੀ ਉਹ 1 ਕਰੋੜ 33 ਲੱਖ ਲੈ ਗਿਆ। ਜਿੰਨੇ ਵੱਧ ਹੋਣਗੇ ਉਨੀ ਵੰਡੀ ਘੱਟ ਪੈਣੀ ਆ। ਇਹ ਹੁਣ ਪਤਾ ਨਹੀਂ ਉਹ ਕਿੰਨੇ ਜਾਣੇ ਹੋਣਗੇ। ਪਰ ਇਸ ਤਰ੍ਹਾਂ ਦੀ ਜਿਹੜੀ ਕੈਸ਼ ਵੈਨ ਲੁੱਟ ਆ, ਉਹ ਪੰਜਾਬ ਦੇ ਵਿੱਚ ਹੁਣ ਆਮ ਹੋ ਗਈ ਆ। ਮੁਹਾਲੀ ਹੋਈ, ਹਾਲਾਂਕਿ ਉਹ ਇੱਕ ਪਰਚੀ ਡਿੱਗ ਪਈ ਸੀ, ਪਰਚੀ ਤੋਂ ਪਤਾ ਲੱਗਦੇ ਕਿ ਇਹ ਬੰਦੇ ਫਲਾਹ ਆ, ਉਹ ਫੜੇ ਗਏ ਸਨ। ਉਹ ਸਾਰੇ ਬੇਰੁਜ਼ਗਾਰ ਸੀਗੇ, ਉਹ ਫੜੇ ਗਏ ਸੀਗੇ। ਬੜੀ ਵੱਡੀ ਲੁੱਟ ਸੀ ਉਹ ਵੀ। ਉਸ ਤੋਂ ਬਾਅਦ ਮੋਗੇ ਕਤਲ ਕਰਕੇ ਇੱਕ ਕੈਸ਼ ਵੈਨ ਇਸੇ ਤਰ੍ਹਾਂ ਲੁੱਟੀ ਗਈ। ਉਹ ਬੰਦੇ ਹਾਲੇ ਤੱਕ ਵੀ ਜਿਹੜੇ ਆ ਅੱਧ ਪਚੱਦੇ ਫੜੇ ਆ, ਬਹੁਤੇ ਬੰਦੇ ਹਾਲੇ ਤੱਕ ਵੀ ਫਰਾਰ ਆ। ਰੋਪੜ ਜ਼ਿਲ੍ਹੇ ਦੇ ਵਿੱਚੋਂ ਇਸੇ ਤਰ੍ਹਾਂ ਦੀ ਇੱਕ ਕੈਸ਼ ਵੈਨ ਲੁੱਟੀ ਗਈ। ਬਾਅਦ ਦੇ ਵਿੱਚ ਤਲਵੰਡੀ ਭਾਈ ਕੇ ਲਾਗੇ ਵੀ ਤਕਰੀਬਨ ਕੈਸ਼ ਵੈਨ ਲੁੱਟੀ ਗਈ ਸੀ, ਕਤਲ ਵੀ ਹੋ ਗਿਆ ਸੀ ਉਹਦੇ ਵਿੱਚ। ਪਰ ਬਾਅਦ ਦੇ ਵਿੱਚ ਉਹ ਜਿਹੜੀ ਕੈਸ਼ ਵੈਨ ਸੀ ਛੱਡ ਕੇ ਉਹਨਾਂ ਨੂੰ ਦੌੜਨਾ ਪਿਆ। ਜੈਤੋਂ ਦੇ ਲਾਗੇ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ ਹੋ ਚੁੱਕੀ ਆ। ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਮੂੰਹ ਜ਼ਬਾਨੀ ਮੈਨੂੰ ਯਾਦ ਆ, ਜਿਹੜੀਆਂ ਕੁਛ ਮਹੀਨਿਆਂ ਦੇ ਅੰਦਰ ਵਾਪਰੀਆਂ। ਇਹ ਜਿੰਨੀਆਂ ਘਟਨਾਵਾਂ ਵਾਪਰੀਆਂ, ਉਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੀ ਉਹ ਕਾਮਨ ਨਜ਼ਰ ਆਉਂਦੀ ਹੈ ਕਿ ਜਿਹੜੇ, ਕਿਉਂਕਿ ਇਹ ਜ਼ਿਆਦਾਤਰ ਅੱਜ ਕੱਲ੍ਹ ਕੈਸ਼ ਵੈਨਾਂ ਦਾ ਜਿਹੜਾ ਇਹ ਕੰਮ ਸੰਭਾਲਦੇ ਜਿਹੜੇ ਪ੍ਰਾਈਵੇਟ ਗਾਰਡਸ ਹੁੰਦੇ ਆ। ਸੋ ਪ੍ਰਾਈਵੇਟ ਗਾਰਡਸ ਆ ਜਿਹੜੇ, ਇੱਕ ਤੇ ਉਹਨਾਂ ਦੇ ਕੋਲੇ ਅਸਲਾ ਜਿਹੜਾ ਉਹ ਅੱਜ ਦੇ ਜਿਹੜੇ ਲੁਟੇਰੇ ਆ ਆਧੁਨਿਕ ਜਿਹੜੇ ਪੂਰੇ ਹਥਿਆਰਾਂ ਦੇ ਨਾਲ ਲੈਸ ਹੁੰਦੇ ਆ, ਉਹਨਾਂ ਦੇ ਮੁਕਾਬਲੇ ਤਾਂ ਉਹਨਾਂ ਦੇ ਕੋਲ ਅਸਲਾ ਨਹੀਂ, ਇਕੱਲਾ ਅਸਲਾ ਹੀ ਨਹੀਂ ਹੁੰਦੇ, ਉਹ ਅਵੇਸਲੇ ਆ, ਜਿੱਥੇ ਮਰਜ਼ੀ ਘੇਰ ਕੇ ਆਰਾਮ ਨਾਲ ਲੁਟੇਰੇ ਆਪਣਾ ਕੰਮ ਕੱਢ ਜਾਂਦੇ ਆ। ਪੁਲਿਸ ਵਾਲਾ ਜੇ ਕੋਈ ਇੱਕ ਤਾਂ ਪਹਿਲੀ ਗੱਲ ਤੇ ਹੁੰਦਾ ਹੀ ਨਹੀਂ, ਭੇਜਦੇ ਹੀ ਨਹੀਂ। ਜੇ ਕਿਤੇ ਭੇਜਣਾ ਵੀ ਪਵੇ, ਪੁਲਿਸ ਵਾਲਾ ਵੀ ਵਿਚਾਰਾ ਇਹੋ ਜਿਹਾ ਹੁੰਦਾ ਕਿ ਉਹ ਉਸ ਸੂਰਤ ਦੇ ਵਿੱਚ ਲੜਾਈ ਕਰਨ ਨਾਲੋਂ ਮਹੱਤਤਾ ਇਸ ਚੀਜ਼ ਨੂੰ ਦਿੰਦਾ ਕਿ ਜਾਨ ਬਚੀ ਸੋ ਲੱਖੋਂ ਪਾਏ, ਜਿਹੜਾ ਉਜੜਦਾ ਉਜੜ ਜਾਂਦੇ, ਆਪਣੀ ਜਾਨ ਬਚਾ ਲਓ। ਪੁਲਿਸ ਵਾਲਿਆਂ ਦਾ ਤਾਂ ਅੱਜ ਕੱਲ੍ਹ ਕੰਮ ਕਰ ਇਹੋ ਜਿਹਾ ਬਣ ਗਿਆ। ਉਹ ਕਹਿੰਦਾ ਕਿ ਨੌਕਰੀ ਖਸਮਾਂ ਦਾ ਸਿਰ ਖਾਏ, ਹੋਰ ਮਿਲ ਜੂ, ਨਾ ਵੀ ਮਿਲਿਆ ਘਰੇ ਚੱਲ ਮੁੰਡਾ ਕਮਾਉਣ ਵਾਲਾ, ਜਾਂ ਮੈਂ ਇੰਨੇ ਕੁ ਜੋੜੇ ਆ ਕਿ ਵਿਹਲਾ ਬਹਿ ਕੇ ਖਾ ਸਕਦਾ, ਪਰ ਜਾਨ ਥੋੜ੍ਹੀ ਗਵਾਉਣੀ ਹੋਣਾ।
ਸੋ ਦੂਜੇ ਪਾਸੇ ਜਿਹੜਾ ਇੱਕ ਇਸ ਘਟਨਾ ਦਾ ਪਹਿਲੂ ਜਿਹੜਾ ਸਾਹਮਣੇ ਆਉਂਦਾ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਡਰਾਈਵਰ ਨੂੰ ਗੋਲੀ ਮਾਰੀ, ਡਰਾਈਵਰ ਦੀ ਬਾਂਹ 'ਚ ਲੱਗੀ, ਚੱਲਦੀ ਵੈਨ ਦੇ ਵਿੱਚੋਂ ਗੋਲੀ ਮਾਰੀ ਹੋਵੇ, ਏਡਾ ਨਿਸ਼ਾਨਚੀ ਕਿਹੜਾ ਹੋਊਗਾ ਕਿ ਸਿੱਧੀ ਜਾ ਕੇ ਬਾਂਹ 'ਚ ਵੱਜੇ। ਦੂਸਰੀ ਗੱਲ ਕਿ ਕਿਸੇ ਹੋਰ ਬੰਦੇ ਨੇ ਹੀਲ ਹੁਜਤ ਨਹੀਂ ਕੀਤੀ। 5 ਬੰਦੇ ਸੀ, 4 ਦੇ ਕੋਲ ਅਸਲਾ ਸੀ, ਕਿਸੇ ਨੇ ਫਾਇਰ ਤੱਕ ਨਹੀਂ ਕੀਤਾ। ਸੋ ਇਹਦੇ ਵਿੱਚ ਕੁਛ ਨਾ ਸ਼ੱਕੀ ਬੋ ਆਉਂਦੀ ਆ। ਇਹ ਮੇਰੇ ਖਿਆਲ ਦੇ ਨਾਲ ਕਹਾਣੀ ਹੈ ਜਿਹੜੀ ਉਹ ਕੈਸ਼ ਵੈਨ ਵਾਲੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਇਹ ਸਿਮਟੀ ਹੋਈ ਆ। ਪੁਲਿਸ ਹੁਣ ਕੱਢੇਗੀ ਇਹਦੇ ਵਿੱਚੋਂ ਕੀ ਨਿਕਲਦਾ, ਛਿੱਲਾਂ ਉਧੜਦੀਆਂ ਫਿਰ ਪਤਾ ਲੱਗੇਗਾ। ਪਰ ਆਮ ਤੌਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਇਹਨਾਂ ਨੂੰ ਰੋਕਣ ਲਈ ਹੱਲ ਜਿਹੜਾ ਨਜ਼ਰ ਆਉਂਦਾ ਹਾਲ ਦੀ ਘੜੀ ਉਹ ਇਹ ਆ ਕਿ ਜਾਂ ਤੇ ਪੁਲਿਸ ਹੈ ਜਿਹੜੀ ਉਹ ਪੂਰੇ ਸਾਜੋ ਸਮਾਨ ਦੇ ਨਾਲ ਇਹਨਾਂ ਵੈਨਾਂ ਦੇ ਨਾਲ ਲਾਈ ਜਾਵੇ ਤੇ ਜਾਂ ਫਿਰ ਇਸ ਸਾਰੇ ਕਿੱਤੇ ਦਾ ਕੰਮਕਾਰ ਹੈ ਜਿਹੜਾ ਉਹ ਫਿਰ ਚੋਰਾਂ ਬਦਮਾਸ਼ਾਂ ਨੂੰ ਸਾਂਭ ਦੇਣ। ਉਹੀ ਚੋਰਾਂ ਬਦਮਾਸ਼ਾਂ ਨਾਲ ਸਿੱਝ ਸਕਦੇ ਆ, ਇਹ ਤੇ ਨਹੀਂ ਸਿੱਝ ਸਕਦੇ ਘੱਟੋ ਘੱਟ ਜਿਹੜੇ ਕੈਸ਼ ਵੈਨਾਂ 'ਚ ਚੜੇ ਫਿਰਦੇ ਆ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।